ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਰਕਾਰ ਤੇ ਸਰੋਤੇ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਵਨ ਵਾਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 19 ਅਗਸਤ ਦਿਨ ਹੈਗਾ ਜੀ, ਵੀਰਵਾਰ। ਸੋ ਵੀਰਵਾਰ ਨੂੰ ਆਪਾਂ ਟਰੱਕਿੰਗ ਦੇ ਨਾਲ ਜਿਹੜਾ ਉਸ ਦੇ ਉੱਤੇ ਪ੍ਰੋਗਰਾਮ ਕਰਦੇ ਹਾਂ। ਟਰੱਕਿੰਗ ਥਰਸਡੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਜੁੜ ਚੁੱਕੇ ਨੇ ਇਸ ਟਾਈਮ ਰਮਨ ਸਿੰਘ ਢਿੱਲੋਂ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ, ਨਛੱਤਰ ਸੰਘਾ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰਾਸਾਈਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋ ਪੈਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜ਼ੈਂਡਰ ਮੌਰਗੇਜ ਅਤੇ ਰੀਅਲ ਅਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559-905-2575। ਟੇਰਕੇਨ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਨਾ ਹੋਣਾ ਦੇ ਨਾਲ ਸੰਪਰਕ 415-909-0503। ਵੁੱਡਲੈਂਡ ਕੈਲੀਫੋਰਨੀਆ ਦੇ ਵਿੱਚ I-5 ਦੇ ਐਗਜ਼ਿਟ 538 ਦੇ ਉੱਤੇ 597 ਨਾਰਥ ਈਸਟ ਸਟਰੀਟ ਵੁੱਡਲੈਂਡ ਦੇ ਉੱਤੇ ਟਰੱਕ ਪਾਰਕਿੰਗ ਅਵੇਲੇਬਲ ਆ। ਕਾਲ 916-396-9085। ਘੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ ਦੇ ਉੱਤੇ ਪੰਜਾਬ ਵਰਗੇ ਮਾਲ 'ਚ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। 53 ਫੁੱਟੇ ਟ੍ਰੇਲਰ ਦੇ ਉੱਤੇ ਡਰਾਈਵ ਵੈਨ ਟ੍ਰੇਲਰਸ ਰੈਂਟ ਦੇ ਲਈ ਉਪਲਬਧ ਹਨ। ਸ਼ਾਪ ਦੇ ਲਈ ਮਕੈਨਿਕ ਦੀ ਭਾਲ ਆ। 2306 ਵੈਸਟ ਡੈਨ ਰੌਨ ਕਿਲੋ ਡਰਾਈਵ ਫਰੈਜ਼ਨੋ 559-266-3737। ਅਤੇ ਜੇ ਤੁਸੀਂ ਚਾਹੁੰਦੇ ਹੋ ਵਧੀਆ ਡਿਸਕਾਊਂਟ ਵਾਲਾ ਫਿਊਲ ਕਾਰਡ, ਕਾਲ ਕਰੋ ਟਰੱਕਿੰਗ ਮਲਟੀ ਸਰਵਿਸਿਜ਼ 408-272-2600 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਸੋ ਅੱਜ ਆਪਾਂ ਜਿਹੜੀ ਟਰੱਕਿੰਗ ਦੀ ਗੱਲਬਾਤ ਆ ਉਸ ਦੇ ਉੱਤੇ ਕਰਾਂਗੇ। ਕਈ ਤਰੀਕੇ ਦੇ ਜਿਹੜੇ ਫਰੋਡ ਵਗੈਰਾ ਉਹ ਚੱਲ ਰਹੇ ਆ। ਇੱਕ ਅੱਧੀ ਸਜ਼ਾ ਦੀ ਜਿਹੜੀ ਖਬਰ ਆ ਉਹ ਜਿਹੜੀ ਉਹ ਆਈ ਆ, ਉਸ 'ਤੇ ਉਹ ਮਸਲਿਆਂ ਦੇ ਉੱਤੇ ਜਿਹੜੀ ਆਪਾਂ ਨਜ਼ਰ ਮਾਰਾਂਗੇ। ਪਰ ਉਸ ਤੋਂ ਪਹਿਲਾਂ ਇੱਕ ਜਿਹੜੀਆਂ ਤੁਹਾਨੂੰ ਥੋੜ੍ਹੀ ਜਿਹੀ ਅਪਡੇਟ ਆਪਾਂ ਜੇ ਕਰਦੇ ਜਾਈਏ। US ਕੈਪੀਟਲ ਦੇ ਨਜ਼ਦੀਕ ਪੁਲਿਸ ਵਾਲੇ ਇੱਕ ਬੌਮ ਥ੍ਰੈਟ ਆ, ਉਸ ਨੂੰ ਰਿਸਪੌਂਡ ਕਹਿੰਦੇ ਆ ਜਿਹੜੇ ਉਹ ਕਰ ਰਹੇ ਆ। ਸੋ ਇਸ ਟਾਈਮ ਜਾਂਚ ਜਿਹੜੀ ਉਹ ਚੱਲ ਰਹੀ ਆ। ਇੱਕ ਬੰਦਾ ਕਹਿੰਦੇ ਆ ਵੀ ਵੈਨ ਦੇ ਵਿੱਚ ਉੱਥੇ ਹੈਗਾ ਆ ਅਤੇ ਉੱਥੋਂ ਬਾਹਰ ਜਿਹੜਾ ਉਹ ਨਹੀਂ ਸੀ ਨਿਕਲ ਰਿਹਾ, ਅਤੇ ਇਸ ਦਾ ਜਿਹੜਾ ਇੱਕ ਡਰ ਹੈਗਾ ਆ। ਅਤੇ ਹੁਣ ਨੈਗੋਸ਼ੀਏਟਰ ਕਹਿੰਦੇ ਆ ਪੁਲਿਸ ਨੇ ਉਸ ਪਾਸੇ ਵੱਲ ਨੂੰ ਜਿਹੜੇ ਉਹ ਘੱਲੇ ਆ ਉਸ ਦੇ ਨਾਲ ਗੱਲਬਾਤ ਕਰਨ ਨੂੰ। ਉੱਧਰ ਜਿਹੜਾ ਬੌਮ ਦਾ ਥ੍ਰੈਟ ਆ, ਜਿਹੜਾ ਖਤਰਾ ਆ, ਉਹ ਵੀ ਇੱਕ ਜਿਹੜਾ ਉਹ ਬਣਿਆ। ਸੋ ਕੀ ਮਸਲਾ ਇਹ ਅਜੇ ਰਾਈਟ ਨਾਓ ਬ੍ਰੇਕਿੰਗ ਨਿਊਜ਼ ਆ, ਇਸ ਦੇ ਬਾਰੇ ਅਜੇ ਹੋਰ ਬਹੁਤੀ ਜਾਣਕਾਰੀ ਨਹੀਂ ਹੈਗੀ, ਪਰ ਇਹ ਮਸਲਾ ਜਿਹੜਾ ਇੱਕ ਸਾਹਮਣੇ ਆਇਆ ਆ। ਅਤੇ ਹੁਣੇ US ਮਿਲਟਰੀ ਨੇ ਇੱਕ ਲੇਟੈਸਟ ਅਪਡੇਟ ਜਿਹੜੀ ਉਹ ਦਿੱਤੀ ਹੈ। ਕਹਿੰਦੇ ਜੁਲਾਈ ਦੇ ਅਖੀਰ ਤੋਂ ਲੈ ਕੇ ਹੁਣ ਤੱਕ ਅਫਗਾਨਿਸਤਾਨ ਦੇ ਵਿੱਚੋਂ ਉਹਨਾਂ ਨੇ 12,000 ਲੋਕਾਂ ਨੂੰ ਜਿਹੜਾ ਆ ਉਹ ਵੈਕੂਏਟ ਕੀਤਾ ਆ, ਉੱਥੋਂ ਉਹਨਾਂ ਨੂੰ ਕੱਢ ਕੇ ਜਿਹੜਾ ਉਹ ਲਿਆਂਦਾ ਆ। ਅਤੇ ਅੱਜ ਕਹਿੰਦੇ 50 ਸੈਨੇਟਰਸ ਆ, ਉਹਨਾਂ ਨੇ ਰਾਸ਼ਟਰਪਤੀ ਬਾਈਡਨ ਨੂੰ ਇਹ ਬੇਨਤੀ ਕੀਤੀ ਆ ਵੀ ਜਿਹੜੇ ਅਫਗਾਨਿਸਤਾਨ ਦੇ ਵਿੱਚ ਉਹਨਾਂ ਦੇ ਸਾਥੀ ਸੀਗੇ, ਜਿਨ੍ਹਾਂ ਨੇ ਮਦਦ ਕੀਤੀ ਪਿਛਲੇ 20 ਸਾਲਾਂ ਦੇ ਵਿੱਚ ਅਮਰੀਕਾ ਦੀ, ਉਹਨਾਂ ਨੂੰ ਜਲਦ ਉੱਥੋਂ ਜਿਹੜਾ ਉਹ ਕੱਢਿਆ ਜਾਵੇ। ਅਫਗਾਨ ਸਪੈਸ਼ਲ ਇਮੀਗਰੈਂਟ ਵੀਜ਼ਾ ਉਸ ਦੇ ਜਿਹੜਾ ਉਹ ਤਹਿਤ ਕਹਿੰਦੇ 53 ਸੈਨੇਟਰਸ ਬਾਈ ਪਾਰਟੀਜ਼ਨ, ਸੋ ਦੋਨਾਂ ਹੀ ਪਾਰਟੀਆਂ ਦੇ ਜਿਹੜੇ ਸੈਨੇਟਰਸ ਆ ਉਹਨਾਂ ਨੇ ਹੁਣ ਰਾਸ਼ਟਰਪਤੀ ਬਾਈਡਨ ਨੂੰ ਇਹ ਜਿਹੜੀ ਹੁਣ ਬੇਨਤੀ ਕੀਤੀ ਹੈਗੀ ਆ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਉੱਧਰ ਕੀ ਜਿਹੜਾ ਉੱਧਰ ਬਣਦਾ ਹੈਗਾ ਆ। ਅਤੇ ਇੱਕ ਹੋਰ ਜਿਹੜੀ ਅੱਗਾਂ ਦੇ ਨੂੰ ਲੈ ਕੇ ਜਿਹੜੀ ਕੈਲਡੋਰ ਫਾਇਰ ਆ, ਉਹ ਬਹੁਤ ਤੇਜ਼ੀ ਦੇ ਨਾਲ ਜਿਹੜੀ ਉਹ ਇਸ ਟਾਈਮ ਫੈਲ ਰਹੀ ਹੈਗੀ ਆ। ਸਾਊਥ ਪੋਲਕ ਪਾਈਨਜ਼ ਜਿਹੜਾ ਸੈਕਰੋਮੈਂਟੋ ਦੇ ਲਾਗੇ ਜਿਹੜਾ ਉਹ ਹੈਗਾ ਆ, ਉੱਥੇ ਅੱਗ ਲਗਾਤਾਰ ਜਿਹੜੀ ਉਹ ਫੈਲ ਰਹੀ ਆ। ਉੱਧਰ ਜਿਹੜੀ ਡਿਕਸੀ ਫਾਇਰ ਆ ਉਹ ਵੀ ਲਗਾਤਾਰ ਵੱਧ ਰਹੀ ਆ। 6,37,700 ਏਕੜ ਤੱਕ ਉਹ ਜਿਹੜੀ ਆ ਉਹ ਫੈਲ ਚੁੱਕੀ ਆ। ਇਹਨਾਂ ਦੋਨਾਂ ਹੀ ਅੱਗਾਂ ਦਾ ਜਿਹੜਾ ਧੂੰਆਂ ਆ, ਨਵਾਡਾ ਵਾਲੇ ਪਾਸੇ ਨੂੰ ਧੂੰਆਂ ਅਤੇ ਜਿਹੜੀ ਐਸ਼ ਆ ਉਹ ਇਸ ਟਾਈਮ ਡਿੱਗ ਰਹੀ ਆ। ਰੀਨੋ ਦੇ ਵਿੱਚ ਕਹਿੰਦੇ ਆ ਵੀ 8 ਦਿਨ ਤੋਂ ਲਗਾਤਾਰ ਅਨਹੈਲਦੀ ਏਅਰ ਕੰਡੀਸ਼ਨਸ ਜਿਹੜੀਆਂ ਉਹ ਬਣੀਆਂ ਹੋਈਆਂ ਆ। ਅੱਜ ਤਾਂ ਸੈਂਟਰ ਵੈਲੀ ਦੇ ਵਿੱਚ ਵੀ, ਇੱਧਰ ਫਰੈਜ਼ਨੋ ਵਾਲੇ ਇਲਾਕੇ ਦੇ ਵਿੱਚ ਵੀ ਧੂੰਆਂ ਜਿਹੜਾ ਆ ਉਹ ਤੁਹਾਨੂੰ ਤੁਸੀਂ ਸਮੈਲ ਜਿਹੜਾ ਉਹ ਕਰ ਸਕਦੇ ਹੋ, ਦੇਖ ਸਕਦੇ ਆ। ਸੋ ਚੌਂਚਪੇਰੇ ਜਿਹੜਾ ਧੂੰਆਂ ਇਹਨਾਂ ਅੱਗਾਂ ਦੇ ਕਰਕੇ ਜਿਹੜਾ ਰਾਈਟ ਨਾਓ ਫੈਲ ਰਿਹਾ ਹੈਗਾ ਆ।
ਤੇ ਰਮਨ ਜੀ, ਟਰੱਕਿੰਗ ਦੇ ਉੱਤੇ ਜੇ ਆਪਾਂ ਹੁਣ ਨਜ਼ਰ ਮਾਰਨੀ ਕਰੀਏ ਜੀ ਆਪਾਂ ਸ਼ੁਰੂ, ਤਾਂ ਰਾਈਟ ਨਾਓ ਇੱਕ ਜਿਹੜੀ ਖਬਰ ਆ ਰਹੀ ਸੀ ਵੀ ਫੋਨ ਯੂਜ਼ ਕਰਦੇ ਹੋਏ ਟਰੱਕ ਡਰਾਈਵਰ ਆ, ਉਸ ਨੂੰ ਹੁਣ ਕੜੀ 25 ਸਾਲਾਂ ਦੀ ਸਜ਼ਾ ਜਿਹੜੀ ਉਹ ਹੋਈ ਹੈ। ਜੀ ਬਿਲਕੁਲ, ਰਾਜਕਰਨ ਨੇ ਸੈਪਟੈਂਬਰ 2019 ਦੇ ਵਿੱਚ ਮਲਟੀ ਵਹੀਕਲ ਕ੍ਰੈਸ਼ ਸੀਗਾ ਜਿਹੜਾ ਇੰਟਰਸਟੇਟ 64 ਕੰਟੱਕੀ ਦੇ ਵਿੱਚ ਹੋਇਆ ਸੀਗਾ, 64 ਦੇ ਉੱਤੇ। ਤੇ ਇਹਦੇ ਵਿੱਚ ਜਿਹੜਾ ਡਰਾਈਵਰ ਸੀਗਾ ਜੈਰੀ ਐਲਡਰ ਜੂਨੀਅਰ, 47 ਸਾਲ ਦਾ, ਫਲਿੰਟ ਮਿਸ਼ੀਗਨ ਦਾ, ਉਹਨੇ ਗਿਲਟੀ ਪਲੀ ਕੀਤਾ ਸੀਗਾ ਸੈਕੰਡ ਡਿਗਰੀ ਮੈਨਸਲਾਟਰ ਤੇ ਸੈਕੰਡ ਡਿਗਰੀ ਅਸਾਲਟ ਐਂਡ ਫਸਟ ਡਿਗਰੀ ਵਾਂਟਨ ਇੰਡੇਂਜਰਮੈਂਟ ਤੇ ਫਰੈਂਕਲਿਨ ਕਾਊਂਟੀ ਕੋਰਟ ਦੇ ਵਿੱਚ, ਸਰਕਟ ਕੋਰਟ ਦੇ ਵਿੱਚ। ਤੇ ਇਹ ਜਿਹੜੀ ਆ ਬਾਅਦ ਦੇ ਵਿੱਚ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਪਾਇਆ ਗਿਆ ਕਿ ਜਦੋਂ ਉਹ ਐਕਸੀਡੈਂਟ ਹੋਇਆ ਆ ਤੇ ਉਹ ਆਪਣਾ ਫੋਨ ਦੇ ਉੱਤੇ ਵੀਡੀਓ ਜਿਹੜੀ ਆ ਉਹ ਵਾਚ ਕਰ ਰਿਹਾ ਸੀਗਾ, ਤੇ ਉਹਦਾ ਜਿਹੜਾ ਟਰੱਕ ਆ ਉਹ 2012 ਦੀ ਜੀਪ ਲਿਬਰਟੀ ਜਿਹੜੀ ਜੈਫਰੀ ਕਰਟਿਸ ਚਲਾ ਰਿਹਾ ਸੀ, 61 ਈਅਰ ਓਲਡ, ਬੈਡਫੋਰਡ ਕੰਟੱਕੀ ਦਾ। ਤੇ 2013 ਫੋਰਡ ਐਕਸਪਲੋਰਰ ਜਿਹੜਾ ਆ ਉਹ ਡਰਾਈਵ ਕਰ ਰਹੀ ਸੀ ਟ੍ਰੀਨਾ ਸਮਰਸ, ਉਹ ਵੀ 61 ਦੀ ਸੀ। ਸੋ ਉਹਨਾਂ ਦੇ ਵਿੱਚ ਜਿਹੜਾ ਕਰਟਿਸ ਹੈਗਾ, ਜਿਹੜਾ ਜੀਪ ਦੇ ਵਿੱਚ ਸੀਗਾ, ਉਹ ਪ੍ਰੋਨਾਊਂਸ ਡੈਡ ਐਟ ਦਾ ਸੀਨ ਸੀਗਾ। ਸੋ ਇਹ ਜਿਹੜੀ ਬਾਕੀ ਜਿਹੜੀ ਸੀਗੀ ਫੋਰਡ ਐਕਸਪਲੋਰਰ 'ਚ ਟ੍ਰੀਨਾ ਤੇ ਜਿਹੜਾ ਡਰਾਈਵਰ ਸੀਗਾ ਐਲਡਰ, ਇਹਨਾਂ ਨੂੰ ਮਾਈਨਰ ਇੰਜਰੀਜ਼ ਦੇ ਲਈ ਹਸਪੀਟਲ ਲੈ ਕੇ ਗਏ ਸੀਗੇ। ਪਰ ਜਿਹੜਾ ਬਾਅਦ ਦੇ ਵਿੱਚ ਕੇਸ ਚੱਲਿਆ ਔਰ ਜਿਹਦੇ ਵਿੱਚ ਪੁਲਿਸ ਨੇ ਇਨਵੈਸਟੀਗੇਸ਼ਨ 'ਚ ਇਹ ਪਾਇਆ ਕਿ ਉਸ ਟਾਈਮ ਤੇ ਜਿਹੜਾ ਫੋਨ ਸੀਗਾ ਉਹ ਇੰਟਰਨੈਟ ਯੂਜ਼ ਕਰ ਰਿਹਾ ਸੀ ਔਰ ਜਿਹੜੀ ਉਹ ਵੀਡੀਓ ਦੇਖ ਰਿਹਾ ਸੀਗਾ। ਜਿਵੇਂ ਕਿ ਕਿਹਾ ਜਾਂਦਾ ਕਿ ਵੀਡੀਓ ਜਿਹੜੀ ਕੰਟੈਂਟ ਆ ਉਹ ਵੀ ਪੁਲਿਸ ਮਤਲਬ ਕਿ ਉਹਦਾ ਵੀ ਪਤਾ ਲੱਗ ਜਾਂਦਾ, ਕਿਉਂਕਿ ਏਪੀ ਐਡਰੈਸ ਜਿਹੜਾ API ਐਡਰੈਸ ਜਿਹੜਾ ਹੁੰਦਾ ਉਹ ਤੋਂ ਪਤਾ ਲੱਗ ਜਾਂਦਾ ਕੀ ਦੇਖ ਰਿਹਾ ਸੀਗਾ। ਸੋ ਹੁਣ ਇਸ ਬੰਦੇ ਨੂੰ 25 ਈਅਰਸ ਦੀ ਜਿਹੜੀ ਸਜ਼ਾ ਉਹ ਹੋਈ ਆ। ਸੋ ਇਹ ਜਿਹੜੀ ਚੀਜ਼ ਹੈ ਇਹ ਬਹੁਤ ਵੱਡਾ ਜਿਹੜਾ ਇੱਕ ਇਸ਼ੂ ਹੈਗਾ ਆਪਣੀ ਕਮਿਊਨਿਟੀ ਦੇ ਵਿੱਚ, ਤਾਂ ਬਹੁਤ ਜ਼ਿਆਦਾ ਮਤਲਬ ਪਲੇਗ ਦੀ ਤਰ੍ਹਾਂ ਫੈਲਿਆ ਹੋਇਆ ਇਸ ਵੇਲੇ ਇਸ਼ੂ ਹੈਗਾ। ਤੇ ਜੇ ਸਾਡੇ ਜਿਹੜੇ ਡਰਾਈਵਰਸ ਹੈਗੇ ਆ, ਜਿਹੜੀਆਂ ਫੈਮਲੀਜ਼ ਆ, ਲੋਕੀ ਸੁਣਦੇ ਪਏ ਆ, ਸੋ ਜੇ ਇੱਦਾਂ ਦੇ ਕੇਸਿਸ ਹੋ ਜਾਂਦੇ ਆ, ਜਾਂ ਮੇਰੇ ਖਿਆਲ ਆ ਰੀਸੈਂਟਲੀ ਆਪਣੇ ਇੱਦਾਂ ਦੇ ਕੇਸ ਹੋਏ ਵੀ ਆ ਜਿਨ੍ਹਾਂ ਦੇ ਵਿੱਚ ਕਿ ਟਰੱਕ ਆਪਣੇ ਉੱਤੇ ਜਾ ਚੜੇ ਪਿੱਛੋਂ ਗੱਡੀਆਂ ਦੇ ਔਰ ਬੰਦੇ ਮਰੇ ਵੀ ਆ। ਸੋ ਆਈ ਹੋਪ ਕਿ ਜਿਹੜਾ ਇੱਦਾਂ ਦਾ ਕੋਈ ਟਰੱਕ ਹੋਵੇ ਉਹ ਵੀਡੀਓ ਨਾ ਵਾਚ ਕਰਦਾ ਹੋਵੇ। ਪਰ ਜੇ ਤੁਸੀਂ ਇੱਦਾਂ ਦਾ ਕੋਈ ਕੰਮ ਇੱਦਾਂ ਕਰ ਰਹੇ ਹੈਗੇ ਆ ਟਰੱਕ ਚਲਾਉਂਦੇ, ਤੇ ਪਲੀਜ਼ ਹੱਥ ਜੋੜ ਕੇ ਬੇਨਤੀ ਆ ਬਈ ਇਹ ਕੰਮ ਕਰਨਾ ਬੰਦ ਕਰ ਦਿਓ, ਕਿਉਂਕਿ ਇਹਦੇ ਵਿੱਚ ਕੋਈ ਸਿਆਣਪ ਨਹੀਂ ਹੈਗੀ। ਅਲਟੀਮੇਟਲੀ ਨੁਕਸਾਨ ਹੋਣਾ ਹੀ ਹੋਣਾ। ਬਿਲਕੁਲ ਨੁਕਸਾਨ ਦੇਖੋ, ਇੱਕ ਤਾਂ ਕਿਸੇ ਦੀ ਜਾਨ ਜਿਹੜੀ ਉਹ ਲਊਂਗੇ, ਕਿੰਨੇ ਲੋਕਾਂ ਨੂੰ ਡਿਸੇਬਲ ਜਿਹੜਾ ਕਰੂੰਗੇ। ਕਈ ਪਰਿਵਾਰਾਂ ਦੇ ਕਹਿ ਲਓ ਵੀ ਇਕੱਲੇ ਹੁੰਦੇ ਆ ਕੰਮ ਕਰਨ ਵਾਲੇ, ਉਹਨਾਂ ਨੂੰ ਡਿਸੇਬਿਲਿਟੀ 'ਤੇ ਜਿਹੜਾ ਉਹ ਲੱਗਣਾ ਪਊਗਾ, ਜਾਂ ਡਿਸੇਬਲ ਜਿਹੜੇ ਹੋ ਜਾਣਗੇ, ਕੀ ਉਸ ਦੇ ਵਿੱਚ ਫਾਇਦਾ। ਅਤੇ ਆਪ ਫਿਰ ਜੇ ਬਚ ਗਏ ਤਾਂ ਇੰਨੇ ਸਾਲਾਂ ਦੇ ਲਈ ਜਿਹੜਾ ਉਹ ਅੰਦਰ ਹੋਣਗੇ। ਇਹ ਬਹੁਤ ਵੱਡੀ ਬਿਮਾਰੀ ਜਿਹੜੀ ਇਸ ਟਾਈਮ ਫੈਲੀ ਆ। ਇਹ ਇਕੱਲੀ ਟਰੱਕਿੰਗ ਇੰਡਸਟਰੀ ਨਹੀਂ, ਜਿਹੜੀ ਆਮ ਰੈਗੂਲਰ ਛੋਟੀਆਂ ਗੱਡੀਆਂ ਆ ਉਹਦੇ ਵਿੱਚ ਵੀ ਇਹ ਕੁਛ ਜਿਹੜਾ ਉਹ ਵਾਪਰ ਰਿਹਾ ਹੈਗਾ ਆ। ਸੋ ਇਹ ਬੈਂਚਮਾਰਕ ਡਿਸੀਜਨ ਹੁੰਦੇ ਆ ਅਜਿਹੇ ਜਿਹੜੇ ਫੈਸਲੇ ਆ, ਕਿਉਂਕਿ ਜਦੋਂ ਪਹਿਲੀ ਵਾਰੀ ਇੱਦਾਂ ਦੇ ਜਦੋਂ ਫੈਸਲੇ ਜਿਹੜੇ ਉਹ ਆ ਜਾਂਦੇ ਆ, ਫਿਰ ਉਸ ਤੋਂ ਬਾਅਦ ਦੇ ਵਿੱਚ ਸੇਮ ਸਥਿਤੀਆਂ ਦੇ ਵਿੱਚ ਜੇ ਕੋਈ ਦੁਬਾਰਾ ਮੁੜ ਅਜਿਹਾ ਕੋਈ ਐਕਸੀਡੈਂਟ ਹੋਊਗਾ, ਉਹਨਾਂ ਨੇ ਇਸ ਫੈਸਲੇ ਨੂੰ ਬੈਂਚਮਾਰਕ ਦੇ ਵਜੋਂ ਵਰਤਦੇ ਹੋਏ ਅਗਲੀਆਂ ਜਿਹੜੀਆਂ ਆ ਕਾਰਵਾਈਆਂ, ਅਗਲੇ ਕੇਸਾਂ ਦੇ ਵਿੱਚ ਉਹਨਾਂ ਨੇ ਸਜ਼ਾ ਜਿਹੜੀ ਉਹ ਤੁਹਾਨੂੰ ਜਿਹੜੀ ਉਹ ਦਿਵਾਉਣੀ ਆ, ਉਹ ਦੇਣੀ ਆ। ਸੋ ਅਕਲ ਨੂੰ ਹੱਥ ਮਾਰੋ, ਇੱਦਾਂ ਦੇ ਕੰਮ ਜਿਹੜੇ ਉਹ ਨਾ ਕਰਿਆ ਕਰੋ। ਲਾਈਵ ਜਿਹੜਾ ਹੋਣਾ ਡਰਾਈਵ ਕਰਦੇ ਹੋਏ ਉਹ ਬਿਲਕੁਲ ਬੰਦ ਕਰੋ। ਜਦੋਂ ਤੁਸੀਂ ਰੁਕੇ ਆ ਉਦੋਂ ਤੁਸੀਂ ਜਿਹੜਾ ਜੋ ਮਰਜ਼ੀ ਕਰੋ, ਉਦੋਂ ਤੁਸੀਂ ਚਾਹੇ ਵੀਡੀਓ ਦੇਖੋ ਅਤੇ ਚਾਹੇ ਵੀਡੀਓ ਤੁਸੀਂ ਲਾਈਵ ਕਰੋ, ਉਦੋਂ ਕਿਸੇ ਨੂੰ ਕੋਈ ਜਿਹੜੀ ਉਹ ਪ੍ਰੋਬਲਮ ਜਿਹੜੀ ਉਹ ਨਹੀਂ ਹੈਗੀ। ਸੋ ਰਾਜਕਰਨ ਅੱਜ ਦੀ ਤਰੀਕ 'ਚ ਨਾ ਹੋੜ ਲੱਗ ਚੁੱਕੀ ਆ, ਹੋੜ ਸਾਡੇ ਪੰਜਾਬੀ ਡਰਾਈਵਰਾਂ ਦੇ ਵਿੱਚ ਕਿ ਕੌਣ ਪਹਿਲਾਂ ਅਪਡੇਟ ਦਿੰਦਾ ਇੱਥੇ ਟ੍ਰੈਫਿਕ ਲੱਗੀ ਆ। ਉਹ ਯਾਰ ਟ੍ਰੈਫਿਕ ਲੱਗੀ ਆ, ਇੱਕ ਸਿਸਟਮ ਆ। ਜੇ ਕੋਈ ਪਿੱਛੇ ਆਉਂਦਾ ਉਹਨੂੰ ਟ੍ਰੈਫਿਕ ਲੱਗੀ ਆ, ਉਹ ਕਿੱਥੇ ਚਲਾ ਜਾਊਗਾ? ਜਹਾਜ਼ ਨਾਲ ਉੱਡ ਕੇ ਪਾਸੇ ਲੰਘਣਾ ਉੱਥੋਂ ਹੀ ਆ ਸਾਰਿਆਂ ਨੇ। ਇੰਟਰਸਟੇਟ 'ਤੇ ਜੇ ਤੁਸੀਂ 40 'ਤੇ ਚੱਲ ਰਹੇ ਆ, ਮੰਨ ਲਓ 40 'ਤੇ ਟ੍ਰੈਫਿਕ ਲੱਗੀ ਆ, ਠੀਕ ਆ, ਤੁਸੀਂ ਲਾਈਵ ਹੋ ਕੇ ਆਪਣੇ ਗਰੁੱਪਾਂ ਦੇ ਵਿੱਚ ਵੀਡੀਓ ਪਾ ਕੇ
ਕਿਹੜਾ ਤਗਮਾ ਹਾਸਲ ਕਰਨਾ ਚਾਹੁੰਦੇ ਆ ਕਿ ਜਿਹੜੇ ਪਿਛਲੇ ਆ ਰਹੇ ਉਹਨਾਂ ਨੂੰ ਦੱਸਣਾ ਚਾਹੁੰਦੇ ਅੱਗੇ ਟ੍ਰੈਫਿਕ ਲੱਗੀ ਕੀ ਕਰ ਲੈਣਗੇ ਉਹ ਮਤਲਬ ਉਹ ਉੱਡ ਕੇ 10 ਤੇ ਚਲੇ ਜਾਣਗੇ ਜਾਂ ਉੱਡ ਕੇ 90 ਤੇ ਚਲੇ ਜਾਣਗੇ ਮਤਲਬ ਕਿੱਧਰ ਨੂੰ ਚਲੇ ਜਾਣਗੇ ਉਹ ਠੀਕ ਹੈ ਨਾ ਯਾਰ ਸ਼ਰਮ ਕਰੋ ਥੋੜ੍ਹੀ ਜਿਹੀ ਯਾਰ ਮਤਲਬ ਕੀ ਅਪਡੇਟ ਦੇ ਕੇ ਤੁਸੀਂ ਕੀ ਤਗਮਾ ਹਾਸਲ ਕਰਨਾ ਜਾਂ ਕਿਹੜੇ ਰਿਪੋਰਟਰ ਤੁਸੀਂ ਕਿਹੜੀ ਐਡੇ ਵੱਡੇ ਨਿਊਜ਼ਪੇਪਰ ਦੇ ਰਿਪੋਰਟਰ ਬਣ ਗਏ ਤੁਸੀਂ ਵੀ ਜਿਹੜੀ ਇੱਕ ਇੱਕ ਮਿੰਟ ਦੀ ਖਬਰ ਮਿੰਟ ਨਹੀਂ ਇਹੋ ਜਿਹੇ ਮਾਮਲੇ ਦੇ ਵਿੱਚ ਰਮਨ ਜੀ CBU ਯੂਜ਼ ਕਰੋ ਆਪਣੇ ਜਿਹੜੇ ਆ CB ਦੇ ਉੱਤੇ ਦੱਸੋ ਰਾਜਕਿਰਨ CB ਤਾਂ ਹੈ ਹੀ ਨਹੀਂ ਟਰੱਕਾਂ 'ਚ ਹੁਣ CB ਤਾਂ ਲਵਾਉਂਦੇ ਹੀ ਨਹੀਂ ਗੇ CB ਕੌਣ ਪੁੱਛਦਾ CB ਨੂੰ ਤਾਂ ਜਾਣਦਾ ਹੀ ਕੋਈ ਨਹੀਂ ਗਾ ਤੁਸੀਂ ਟਰੱਕਿੰਗ ਦੇ ਵਿੱਚ ਠੀਕ ਆ ਵੈਦਰ ਅਪਡੇਟ ਹਰ ਬੰਦੇ ਦੀ ਐਪ ਫੋਨ ਦੇ ਵਿੱਚ ਐਪ ਹੈਗੀ ਵੈਦਰ ਅਪਡੇਟ ਦੀ ਹਰ ਬੰਦੇ ਦੇ ਫੋਨ ਦੇ ਵਿੱਚ ਟਰੱਕਿੰਗ ਦੀਆਂ ਐਪਸ ਹੈਗੀਆਂ GPS ਹੈਗਾ ਜਿਹੜਾ ਟ੍ਰੈਫਿਕ ਦੱਸਦਾ ਸਭ ਕੁਝ ਦੱਸਦਾ ਯਾਰ ਅਸੀਂ ਕਿਉਂ ਇੱਦਾਂ ਬੇਸ਼ਰਮੀ ਲਾ ਲਈ ਆ ਕਿ ਨਿੱਕੀ ਚੀਜ਼ ਲਾਈਵ ਰਿਕਾਰਡ ਕਰਦੇ ਆ ਇੱਦਾਂ ਕਰਦੇ ਵੀ ਜਿੱਦਾਂ ਕਿਤੇ ਮੇਰੇ ਨਾਂ ਦੱਸਣ ਤੇ ਹੋ ਸਕਦਾ ਵੀ ਉਹਨੂੰ ਟ੍ਰੈਫਿਕ ਦਾ ਪਤਾ ਨਾ ਲੱਗੇ ਜੇ ਨਹੀਂ ਲੱਗੂਗਾ ਤੇ ਖੜ ਜੂਗਾ ਭਾਈ ਟ੍ਰੈਫਿਕ ਲੱਗ ਗਿਆ ਪਿੱਛੇ ਖੜ ਜੂਗਾ ਦੈਟਸ ਪਾਰਟ ਆਫ ਦਾ ਲਾਈਫ ਦੈਟਸ ਪਾਰਟ ਆਫ ਦਾ ਬਿਜ਼ਨਸ ਠੀਕ ਹੈ ਨਾ ਕੋਈ ਫਰਕ ਨਹੀਂ ਪੈਣਾ ਜੀ ਨਹੀਂ ਰਾਜਗਣ ਆਪਾਂ ਨੂੰ ਇੱਕ ਕੁਐਸਚਨ ਵੀ ਆਇਆ ਫੇਸਬੁੱਕ ਦੇ ਉੱਤੇ ਹਰਭੁਪਿੰਦਰ ਸਿੰਘ ਟੂਰ ਹੋਣਾ ਦਾ ਕਿ ਜੇ ਡਰਾਈਵਰ ਜਿਹੜਾ ਆ ਕਿਸੇ ਕੰਪਨੀ ਲਈ ਕੰਮ ਕਰਦਾ ਤੇ 1099 ਲੈਂਦਾ ਤੇ ਟਰੱਕ ਬ੍ਰੋਕਡਾਊਨ ਹੋ ਜਾਂਦਾ ਜਾਂ ਡਰਾਈਵਰ ਸਿੱਖ ਹੋ ਜਾਂਦਾ 2 ਤੋਂ 3 ਹਫ਼ਤਿਆਂ ਲਈ ਤੇ ਕੌਣ ਡਰਾਈਵਰ ਨੂੰ ਪੇ ਕਰੂਗਾ ਡਰਾਈਵਰ ਕੰਪਨੀ ਪੇ ਕਰੂਗੀ ਡਰਾਈਵਰ ਨੂੰ ਜਾਂ ਗੌਰਮੈਂਟ ਕਰੂਗੀ ਕੋਈ ਵੀ ਨਹੀਂ ਕਰੂਗਾ ਜੀ ਦੋਨਾਂ ਚੋਂ ਕਿਉਂਕਿ 1099 ਲੈ ਰਿਹਾ ਸੋ ਇਸ ਕਰਕੇ ਉਹਨਾਂ ਨੂੰ ਕਿਸੇ ਨੇ ਵੀ ਨਹੀਂ ਪੇ ਕਰਨਾ ਉਹਨਾਂ ਦਾ ਕਿਸੇ ਥਾਂ ਤੇ ਕਿਉਂਕਿ ਜਦੋਂ ਤੁਸੀਂ ਆਪਣੇ ਆਪ ਨੂੰ ਇੰਡੀਪੈਂਡੈਂਟ ਕਾਂਟਰੈਕਟਰ ਕਹਿ ਦਿੰਦੇ ਆ ਤੇ ਤੁਸੀਂ ਰਿਸਕ ਵੀ ਨਾਲ ਹੀ ਆਉਂਦੇ ਜੀ ਰਿਸਕ ਵੀ ਉਹਦੇ ਨਾਲ ਹੀ ਆ ਜੇ ਥੋੜ੍ਹੇ ਜਿਹੇ ਪੈਸੇ ਥੋੜ੍ਹੇ ਜਿਹੇ ਡਾਲਰ ਤੁਸੀਂ ਟੈਕਸ ਦੇ ਬਚਾਉਣੇ ਆ ਤੇ ਉਹ ਜੇ ਤੁਸੀਂ ਟੈਕਸ ਦਿੰਦੇ ਹੁੰਦੇ ਤੇ ਤੁਸੀਂ ਆਪਣੀ ਅਨਇੰਪਲੋਇਮੈਂਟ ਜਿਹੜੀ ਆ ਉਹਦੇ 2 ਤੋਂ 3 ਹਫ਼ਤਿਆਂ ਦੇ ਵਿੱਚ ਜਿਹੜੀ ਆ ਜਾਂ ਤੁਹਾਡਾ ਕੋਈ ਨਾ ਕੋਈ ਹੋਰ ਜਿਹੜਾ ਸਿਕ ਲੀਵ ਦਾ ਬਣਦਾ ਆ ਉਹ ਤੁਹਾਨੂੰ ਮਿਲ ਸਕਦਾ ਪਰ ਜੇ ਤੁਸੀਂ 1099 ਤੇ ਹੈਗੇ ਆ ਤੇ ਤੁਹਾਨੂੰ ਲੀਗਲੀ ਕਿਤੇੋਂ ਵੀ ਨਹੀਂ ਮਿਲਣਾ ਤੇ ਇਕੱਲਾ ਇਹੀ ਨਹੀਂ ਫਿਰ ਜੇ ਰੱਬ ਨਾ ਕਰੇ ਜ਼ਿਆਦਾ ਬਿਮਾਰ ਹੋਇਆ ਹੋਵੇ ਤਾਂ ਫਿਰ ਇਲਾਜ ਦਾ ਖਰਚਾ ਵੀ ਖੁਦ ਹੀ ਝੱਲਣਾ ਪੈਣਾ ਆ ਤੇ ਜੇ ਹੈਲਥ ਇੰਸ਼ੋਰੈਂਸ ਵੀ ਜਿਹੜੀ ਉਹ ਨਾ ਹੋਈ ਸੋ ਇੱਦਾਂ ਦੀਆਂ ਚੀਜ਼ਾਂ ਬਹੁਤ ਹੁੰਦੀਆਂ ਆ ਅਤੇ ਇਵੈਂਚੁਅਲੀ ਜਦੋਂ ਤੁਸੀਂ ਟੈਕਸ 1099 ਦੇ ਥਰੂ ਬਾਅਦ 'ਚ ਭਰਨਾ ਵੀ ਆ ਫਿਰ ਤੁਹਾਡੇ ਹਿੱਸੇ ਵਾਲਾ ਜਿਹੜਾ ਅੱਧਾ ਤੁਹਾਡਾ ਟੈਕਸ ਤੁਹਾਡੇ ਇੰਪਲਾਇਰ ਨੇ ਭਰਨਾ ਹੁੰਦਾ ਆ ਉਹ ਵੀ ਤੁਹਾਨੂੰ ਖੁਦ ਨੂੰ ਹੀ ਜਿਹੜਾ ਬਾਅਦ 'ਚ ਭਰਨਾ ਪੈਂਦਾ ਹੁੰਦਾ ਆ ਸੋ ਰਾਜਕਿਰਨ ਉਹ ਵੀ ਖੁਦ ਨੂੰ ਭਰਨਾ ਪੈਂਦਾ ਉਹਦੇ ਨਾਲ ਤੁਸੀਂ ਮੰਨ ਲਓ 70,000 ਦਾ 1099 ਤੁਸੀਂ ਲਿਆ ਆ ਠੀਕ ਆ ਤੁਸੀਂ ਐਜ਼ ਅ ਡਰਾਈਵਰ ਤੁਸੀਂ ਕਿਹੜੀਆਂ ਡਿਡਕਸ਼ਨਾਂ ਲਓਗੇ ਉੱਥੇ ਜਾ ਕੇ ਜਿਹੜਾ ਕਿ ਤੁਸੀਂ 20,000 ਮਗਰੋਂ ਟੈਕਸ ਭਰੋਗੇ ਉੱਥੇ ਇਲੀਗਲ ਡਿਡਕਸ਼ਨਾਂ CPA ਬੁੱਕਕੀਪਰ ਜਿਹੜੇ ਇਹ ਟੈਕਸ ਇੱਦਾਂ ਦੇ ਭਰਦੇ ਆ ਆਪਣੀ ਭਰਦੇ ਉਹਦੀ ਭਰਦੇ ਇਕੁਇਪਮੈਂਟ ਦਾ ਭਰਦੇ ਡੈਪਰੀਸ਼ੀਏਸ਼ਨ ਆਹ ਭਰਦੇ ਉਹ ਭਰਦੇ ਜਦ ਉਹਦੇ ਕੋਲ ਇਕੁਇਪਮੈਂਟ ਹੀ ਨਹੀਂ ਹੈਗਾ ਡੈਪਰੀਸ਼ੀਏਸ਼ਨ ਕਿੱਥੋਂ ਭਰ ਦੂਗਾ ਜਦ ਕਿ ਉਹਦੇ ਕੋਲ ਟਰੱਕ ਉਹਦਾ ਨਹੀਂ ਗਾ ਫਿਊਲ ਦਾ ਵੀ ਖਰਚਾ ਪਾ ਦੇ ਆਹ ਪਾ ਦੇ ਇਹੋ ਜਿਹੇ ਖਰਚੇ ਪਾ ਕੇ ਤੇ ਜਿਹੜੇ CPA ਬੁੱਕਕੀਪਰ ਉਹਨਾਂ ਦਾ ਟੈਕਸ ਬਣਾ ਦਿੰਦੇ ਚੱਲ ਜੀ ਤੇਰਾ 20,000 ਦਾ ਟੈਕਸ ਬਣ ਗਿਆ ਚੱਲ ਯਾਰ ਇੰਨਾ ਕੁ ਦੇ ਦੇ ਹੈ ਨਾ ਸੋ ਇਹ ਜਿਹੜੀ ਚੀਜ਼ ਹੈ ਨਾ ਕਿ ਤੁਸੀਂ 1099 ਲੈ ਕੇ ਗੌਰਮੈਂਟ ਕੋਲੋਂ ਟੈਕਸ ਚੋਰੀ ਕਰਦੇ ਆ ਤੁਸੀਂ ਫਰਾਡ ਵੀ ਕਰਦੇ ਆ ਮੁੜ ਕੇ ਕਿਉਂਕਿ ਗਲਤ ਡਿਡਕਸ਼ਨਾਂ ਲੈਣੀਆਂ IRS ਨਾਲ ਸਿੱਧਾ ਫਰਾਡ ਹੈ ਫੈਡਰਲ ਕ੍ਰਾਈਮ ਹੈ ਜੀ 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 ਬਿਲਕੁਲ ਸੋ ਇਵੈਂਚੁਅਲੀ ਦ ਲਾਅ ਇਜ਼ ਗੋਇੰ ਟੂ ਕੈਚ ਅਪ ਜਦੋਂ ਉਹ ਕੈਚ ਅਪ ਕਰਦਾ ਹੈ ਅਤੇ ਫਿਰ ਕਹਿੰਦੇ ਆ ਵੀ ਸਾਡੇ ਨਾਲ ਹੋ ਗਿਆ ਜੀ ਧੱਕਾ ਅਤੇ ਜਿਹੜੇ ਇੰਨੇ ਸਾਲ ਕਰਦੇ ਰਹੇ ਆ ਧੱਕਾ ਉਹ ਫਿਰ ਜਾਂਦੇ ਆ ਭੁੱਲ ਵੀ ਆਪਾਂ ਜਿਹੜਾ ਫਾਇਦਾ ਜਿਹੜਾ ਪੂਰਾ ਚੁੱਕਦੇ ਰਹੇ ਆ ਚਾਹੇ ਲੂਪ ਹੋਲ ਵੀ ਨਹੀਂ ਆ ਇਹ ਤਾਂ ਸ਼ਰੇਆਮ ਹੀ ਜਿਹੜਾ ਉਹ ਗਲਤ ਚੀਜ਼ ਜਿਹੜੀ ਉਹ ਬਣ ਜਾਂਦੀ ਆ ਸੋ ਇੱਕ ਤਾਂ ਇੱਕ ਦੂਜੇ ਨੂੰ ਭਾਈ ਇਹ ਜਿਹੜੇ ਖਾਸ ਕਰਕੇ ਨਵੇਂ ਆ ਅਤੇ ਚਾਹੇ ਪੁਰਾਣੇ ਆ ਜਿੰਨੇ ਵੀ ਡਰਾਈਵਰਸ ਆ ਟਰੱਕਿੰਗ ਵਾਲੇ ਕੰਪਨੀਆਂ ਵਾਲੇ ਆ ਸਾਰੇ ਜਾਣੇ ਆਪਣਿਆਂ ਨੂੰ ਜਿਹੜੀਆਂ ਉਹ ਹਦਾਇਤਾਂ ਜਿਹੜੀਆਂ ਭਾਈ ਦਿਓ ਸਖਤੀ ਦੇ ਨਾਲ ਹਦਾਇਤਾਂ ਦਿਓ ਵੀ ਡਰਾਈਵ ਕਰਦੇ ਹੋਏ ਨਾ ਵੀਡੀਓ ਭਾਈ ਦੇਖੋ ਅਤੇ ਨਾ ਬਣਾਓ ਅਤੇ ਨਾ ਜਿਹੜੇ ਉਹ ਲਾਈਵ ਹੋਵੋ ਕੱਲ੍ਹ ਨੂੰ ਪ੍ਰੋਬਲਮ ਜਿਹੜੀ ਉਹ ਆ ਹੀ ਜਾਣੀ ਆ ਜੇ ਇੱਕ ਦੇ ਕੋਲ ਹੋਇਆ ਅਤੇ ਕਈਆਂ ਦੇ ਕੋਲੋਂ ਐਕਸੀਡੈਂਟ ਜਿਹੜੇ ਉਹ ਹੁੰਦੇ ਆ ਸੋ ਜੇ ਭਾਈ ਬਚ ਕੇ ਜਿਹੜਾ ਇਹੋ ਚੀਜ਼ਾਂ ਤੋਂ ਰਹੋ ਅੱਗੇ ਇੰਨਾ ਖਤਰੇ ਜਿਹੜੇ ਉਹ ਉਹਦੇ ਵਿੱਚੋਂ ਲੰਘਦੇ ਆ ਤੁਸੀਂ ਤਾਂ ਜਾਣ ਬੁੱਝ ਕੇ ਇੱਕ ਖਤਰਾ ਹੋਰ ਵਧਾਉਂਦੇ ਆ ਉਹਦੇ ਵਿੱਚ ਕੋਈ ਫਾਇਦਾ ਨਹੀਂ ਆਪਾਂ ਲਾਸਟ ਟਾਈਮ ਵੀ ਗੱਲ ਕੀਤੀ ਸੀ ਵੀ ਕਿੱਦਾਂ ਇਹ ਚੈਲੰਜ ਜਿਹੜੇ ਉਹ ਚਲਾ ਰਹੇ ਆ ਵੀ ਕੌਣ ਜਿਹੜਾ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਬਗੈਰ ਰੁਕੇ ਜਿਹੜਾ ਉਹ ਪਹੁੰਚ ਸਕਦਾ ਆ ਉਹਨਾਂ ਦੀਆਂ ਸ਼ਿਕਾਇਤਾਂ ਕਰੋ ਅਜਿਹੇ ਜਿਹੜੇ ਲੋਕ ਆ ਉਹ ਤੁਹਾਨੂੰ ਆਪਣੀ ਇੰਡਸਟਰੀ 'ਚ ਨਹੀਂ ਚਾਹੀਦੇ ਬੇੜਾ ਕਰਕੇ ਫਿਰ ਹੌਲੀ ਹੌਲੀ ਹੋਰ ਹੋਈ ਜਾਂਦਾ ਹੈਗਾ ਆ ਅਤੇ ਰਮਨ ਜੀ ਇੱਕ ਹੋਰ ਇਸ ਟਾਈਮ ਮੁੱਦਾ ਬੜਾ ਭਖਿਆ ਹੋਇਆ ਆ ਗਰਮਿਆ ਆ
ਹੁਣ ਪਤਾ ਹੀ ਆ ਸਾਰਿਆਂ ਨੂੰ ਡਰਾਈਵਰ ਦੀ ਸ਼ਾਰਟੇਜ ਇੰਨੀ ਕੁ ਜ਼ਿਆਦਾ ਆ ਵੀ ਖਬਰਾਂ ਤਾਂ ਇਹ ਵੀ ਆ ਰਹੀਆਂ ਵੀ ਕਈ ਥਾਵਾਂ ਦੇ ਉੱਤੇ ਫਿਊਲ ਸ਼ਾਰਟੇਜ ਦਾ ਕਾਰਨ ਹੀ ਇਹ ਬਣ ਰਿਹਾ ਵੀ ਉਹਨਾਂ ਨੂੰ ਡਰਾਈਵ ਕਰਨ ਦੇ ਲਈ ਤੇਲ ਇੱਕ ਥਾਂ ਤੋਂ ਦੂਜੇ ਥਾਂ ਦੇ ਉੱਤੇ ਪਹੁੰਚਾਉਣ ਦੇ ਲਈ ਡਰਾਈਵਰ ਨਹੀਂ ਜਿਹੜੇ ਉਹ ਮਿਲ ਰਹੇ ਹੈਗੇ। ਅਤੇ ਉੱਤੋਂ ਇਸ ਜਿਹੜੇ ਆ ਡਰਾਈਵਰ ਦੀ ਘਾਟ ਕਰਕੇ ਲੋਕ ਜਿਹੜੇ ਆ ਉਹ ਵੀ ਨਜਾਇਜ਼ ਫਾਇਦਾ ਚੱਕ ਰਹੇ ਆ, ਠੱਗੀਆਂ ਮਾਰ ਰਹੇ ਆ। ਬਿਲਕੁਲ ਰਾਜਕਰਨ, ਇਹ ਵੀ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਜਿਹਦੇ 'ਚ ਕਿ ਆਪਣੀ ਕੰਪਨੀ ਨੇ ਕਾਲ ਕਰਕੇ ਨੋਟੀਫਾਈ ਕੀਤਾ, ਦੱਸਿਆ ਕਿ ਜਦੋਂ ਤੁਸੀਂ ਡਰਾਈਵਰ ਹਾਇਰਿੰਗ ਕਰਦੇ ਹੈਗੇ ਆ, ਡਰਾਈਵਰ ਹਾਇਰਿੰਗ ਦੇ ਵਿੱਚ ਪ੍ਰੋਬਲਮ ਇਹ ਹੈਗੀ ਆ ਕਿ ਮੰਨ ਲਓ ਡਰਾਈਵਰ ਤੁਹਾਡਾ ਆਊਟ ਆਫ ਸਟੇਟ ਹੈਗਾ, ਉਹਨੇ ਤੁਹਾਨੂੰ ਕਾਲ ਕੀਤੀ ਕਿ ਮੈਂ ਤੁਹਾਡੇ ਹਾਇਰ ਹੋਣਾ ਆ। ਸੋ ਉਹ ਡਰਾਈਵਰ ਜਿਹੜਾ ਆ ਉਹ ਤੁਹਾਡੇ ਨਾਲ ਵਾਅਦਾ ਕਰਦਾ ਕਿਉਂਕਿ ਠੀਕ ਆ ਜੀ ਮੈਂ, ਕਿ ਉਹ ਬੇਸਿਕਲੀ ਆਈਡੈਂਟਿਟੀ ਕਿਸੇ ਦੀ ਚੋਰੀ ਕਰਦਾ ਆ ਕਿ ਕਿਸੇ ਹੋਰ ਕਲਾਸ ਏ ਲਾਇਸੈਂਸ ਦੀ ਆਈਡੈਂਟਿਟੀ ਜਿਹੜੀ ਆ ਉਹ ਲੈ ਕੇ ਤੇ ਉਹ ਜਿਹੜੀ ਆ ਤੁਹਾਨੂੰ ਐਪਲੀਕੇਸ਼ਨ ਉਹਦੇ ਨਾਂ ਤੇ ਭਰ ਦਿੰਦਾ, ਸਾਰਾ ਕੁਝ ਕਰ ਦਿੰਦਾ। ਤੁਸੀਂ ਉਹਦਾ ਸਾਰਾ ਚੈੱਕ ਕਰ ਰਹੇ ਆ ਜਾਂ ਕੁਝ ਵੀ ਤੁਸੀਂ ਆਬਵੀਅਸਲੀ ਅੱਜ ਕੱਲ੍ਹ ਚੈੱਕ ਤਾਂ ਫਿਰ ਉੱਥੇ ਆ ਗਈ ਗੱਲ ਵੀ ਚੈੱਕ ਕੋਈ ਕਰਦਾ ਹੀ ਨਹੀਂ ਗਾ ਢੰਗ ਦੇ ਨਾਲ। ਸੋ ਉਹ ਵੀ ਕੀਤਾ। ਸੋ ਉਸ ਤੋਂ ਬਾਅਦ ਜੀ ਉਹ ਬੰਦੇ ਨੇ ਕਿਹਾ ਵੀ ਠੀਕ ਹੈ ਜੀ, ਮੈਂ ਤੁਸੀਂ ਦੇਖਿਆ ਵੀ ਐਪਲੀਕੇਸ਼ਨ ਭਰ ਕੇ ਆ ਗਈ, ਸਾਰਾ ਕੁਝ ਆ ਗਿਆ। ਉਹਨੂੰ ਕਿਹਾ ਵੀ ਤੂੰ ਆ ਜਾ, ਫਲਾਈ ਕਰਕੇ ਆ ਜਾ, ਤੇਰਾ ਡਰੱਗ ਟੈਸਟ ਕਰਾ ਦਈਏ। ਉਹ ਕਹਿੰਦਾ ਵੀ ਮੈਨੂੰ ਭੇਜ ਦਿਓ, ਟਿਕਟ ਭੇਜ ਦਿਓ, ਪੈਸੇ ਭੇਜ ਦਿਓ ਜਾਂ ਜਿੱਦਾਂ ਵੀ ਹੈ ਨਾ। ਸੋ ਬੇਸਿਕਲੀ ਤੁਸੀਂ ਉਹਨੂੰ ਪੈਸੇ ਭੇਜਤੇ ਵੀ ਤੂੰ ਟਿਕਟ ਲੈ ਲਾ ਆਪਣੀ। ਹੁਣ ਉਹਨੂੰ $400-500 ਭੇਜਤਾ, ਉਹ 400-500 ਭੇਜਿਆ, ਉਸ ਤੋਂ ਬਾਅਦ ਉਹ ਫੋਨ ਚੱਕਣੋਂ ਬੰਦ ਹੋ ਜਾਂਦਾ। ਸੋ ਉਹਦਾ ਮਤਲਬ ਕੀ ਆ, ਹੁਣ ਤੁਸੀਂ ਜਿਹੜਾ ਡਰਾਈਵਰ ਆ, ਜਿਹੜਾ ਤੁਹਾਨੂੰ ਲਾਇਸੈਂਸ ਤੁਹਾਡੇ ਕੋਲ ਆਇਆ, ਫੋਟੋ ਆਈ ਆ, ਤੁਸੀਂ ਉਹ ਲੱਭ ਲੁੱਭ ਕੇ ਉਹਦਾ ਨੰਬਰ ਲੱਭ ਕੇ ਉਹਨੂੰ ਕਾਲ ਕੀਤੀ। ਉਹ ਕਹਿੰਦੇ ਭਾਜੀ ਮੈਂ ਤਾਂ ਤੁਹਾਡੀ ਕੰਪਨੀ 'ਚ ਕਦੀ ਅਪਲਾਈ ਨਹੀਂ ਕੀਤਾ, ਇਹ ਮੇਰਾ ਤਾਂ ਕੋਈ ਤੁੱਕ ਨਹੀਂ ਬਣਦੀ, ਮੈਂ ਤਾਂ ਅਪਲਾਈ ਨਹੀਂ ਕੀਤਾ ਤੁਹਾਡੀ ਕੰਪਨੀ 'ਚ, ਮੈਂ ਤਾਂ ਆਲਰੇਡੀ ਕੰਮ ਕਰਦਾ ਹੈਗਾ। ਸੋ ਇਹ ਜਿਹੜਾ ਇੱਕ ਠੱਗੀ ਬੜੀ ਚੱਲ ਰਹੀ ਹੈਗੀ ਆ। ਔਰ ਇੱਕ ਦੂਸਰੀ ਚੀਜ਼ ਜਿਹੜੀ ਆ, ਇਹ ਤੁਹਾਨੂੰ ਸਾਰਿਆਂ ਨੂੰ ਹਦਾਇਤ ਕਰਨੀ ਚਾਹੁੰਦਾ ਕਿ ਜਿਹੜੇ ਤੁਸੀਂ ਵਟਸਐਪ ਗਰੁੱਪ ਦੇ ਵਿੱਚ ਕਿਸੇ ਦਾ ਲਾਇਸੈਂਸ ਗਵਾਚ ਗਿਆ, ਕਿਸੇ ਦਾ ਕੁਛ ਹੋ ਗਿਆ, ਉਹਦੀ ਫੁੱਲ ਫੋਟੋ ਕਾਪੀ ਕੱਢ ਕੇ ਪਾ ਦਿੰਦੇ ਆ, ਉਹ ਤੁਸੀਂ ਸੱਦਾ ਦੇ ਰਹੇ ਇਹੋ ਜਿਹੇ ਕੰਮਾਂ ਨੂੰ। ਸੋ ਪਲੀਜ਼ ਇਹੋ ਜਿਹੇ ਕਿਸੇ ਦਾ ਵੀ ਲਾਇਸੈਂਸ ਫੋਟੋ ਕਾਪੀ ਕਰਕੇ ਪਬਲਿਕਲੀ ਨਾ ਡਿਸਪਲੇ ਕਰੋ। ਕ੍ਰਾਈਮ ਵੀ ਆ ਕਿਸੇ ਦੀ ਆਈਡੈਂਟਿਟੀ ਇੱਦਾਂ ਪਾਉਣੀ, ਅਤੇ ਦੂਜੀ ਗੱਲ ਆ ਐਥੀਕਲ ਵੀ ਨਹੀਂ ਹੈਗਾ ਕਿਸੇ ਦੀ ਆਈਡੈਂਟਿਟੀ ਇੱਦਾਂ ਬਾਹਰ ਦੇਣੀ। ਸੋ ਪਲੀਜ਼ ਬਹੁਤ ਵਾਰੀ ਦੇਖੀ ਦਾ ਕਿ ਕੋਈ ਡਰਾਈਵਰ ਸਾਡੇ ਨਾਲ ਧੋਖਾ ਕਰ ਗਿਆ ਜੀ, ਆਹ ਕਰ ਗਿਆ, ਉਹਦੀ ID ਪਾਤੀ, ਆਹ ਬੰਦੇ ਨੂੰ ਹਾਇਰ ਨਾ ਕਰਿਓ ਜੀ। ਇਹ ਯਾਰ ਇੱਦਾਂ ਕਿਉਂ ਕਰਦੇ ਆ? ਜਦੋਂ ਕੰਪਨੀ ਦਾ ਹਾਇਰਿੰਗ ਪ੍ਰੋਸੈਸ ਆ, ਉਹਦੇ ਵਿੱਚ ਹਾਇਰਿੰਗ ਪ੍ਰੋਸੈਸ ਦੇ ਵਿੱਚ ਜੇ ਉਹ ਕਿਤੇ ਜਾ ਕੇ ਹਾਇਰ ਹੋਊਗਾ ਅਤੇ ਜੇ ਅਗਲੀ ਕੰਪਨੀ ਥੋੜ੍ਹੀ ਬਹੁਤ ਅਕਲ ਰੱਖਦੀ ਹੋਊਗੀ, ਉਹ ਤੁਹਾਨੂੰ ਓਬਵੀਅਸਲੀ ਕਾਲ ਕਰਨਾ। ਉਹਦਾ ਲੀਗਲ ਜਿਹੜਾ FMCSA ਦੇ ਅਕੋਰਡਿੰਗਲੀ ਇਹ ਲੀਗਲ ਆ। ਲੀਗਲੀ ਦੇ ਹੈਵ ਟੂ ਕਾਲ ਪ੍ਰੀਵੀਅਸ 3 year employers। DOT ਦਾ ਜੇ ਤੁਸੀਂ ਕੰਮ ਕਰਦੇ ਆ, DOT ਦੇ ਅੰਡਰ ਆਉਂਦੇ ਆ, ਤੁਹਾਡੀ ਰਿਕੁਆਇਰਮੈਂਟ ਆ ਪਈ ਪਿਛਲੀਆਂ ਐਪਲੀਕੇਸ਼ਨਾਂ ਜਿਹੜੇ ਜਿੱਥੇ ਉਹਨੇ ਕੰਮ ਕੀਤਾ ਆ ਉੱਥੇ ਕਾਲ ਕਰਕੇ ਵੈਰੀਫਾਈ ਕਰਨਾ, ਠੀਕ ਆ। ਅਤੇ ਜਦੋਂ ਤੁਹਾਨੂੰ ਵੈਰੀਫਿਕੇਸ਼ਨ ਆਉਂਦੀ ਆ ਉਦੋਂ ਦੱਸ ਦਿਓ ਉਹਦੀ ਕੀ ਗਲਤੀ ਕੀਤੀ ਆ ਉਹਨੇ, ਸਿੰਪਲ, ਠੀਕ ਹੈ ਨਾ। ਉਹਦੇ ਵਿੱਚ ਤਾਂ ਕੋਈ ਰੌਲਾ ਹੀ ਨਹੀਂ ਗਾ। ਸੋ ਕਿਉਂ ਤੁਸੀਂ ਉਹਦਾ ਡਰਾਈਵਰ ਲਾਇਸੈਂਸ ਪਾ ਦਿੰਦੇ ਆ ਗਰੁੱਪਾਂ ਦੇ ਵਿੱਚ ਵੀ ਆਹ ਬੰਦਾ ਹਾਇਰ ਨਾ ਕਰਿਓ, ਇਹ ਬੰਦਾ ਗਲਤ ਆ ਜੀ, ਇੱਦਾਂ ਜੀ, ਉੱਦਾਂ ਜੀ। ਅਤੇ ਜੇ ਫੋਲ ਕੇ ਦੇਖੋ ਉਸ ਕੇਸ ਨੂੰ, ਅਤੇ ਉਹਦੇ ਵਿੱਚ ਕੰਪਨੀ ਦਾ ਜ਼ਿਆਦਾ ਕਸੂਰ ਨਿਕਲਦਾ ਹੁੰਦਾ। ਜੀ ਬਿਲਕੁਲ। ਸੋ ਸਰੋਤਿਓ ਤੁਸੀਂ ਵੀ ਆਪਣੇ ਜਿਹੜੇ ਵਿਚਾਰ ਆ ਉਹ ਸਾਂਝੇ ਕਰ ਸਕਦੇ ਆ ਇਹਨਾਂ ਸਾਰੇ ਜਿਹੜੇ ਉਹ ਮਸਲਿਆਂ ਦੇ ਉੱਤੇ। ਨੰਬਰ 408-272-5200 4082725200 ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਵਿਚਾਰ ਵੀ ਜਿਹੜੇ ਉਹ ਸਾਂਝੇ ਕਰ ਸਕਦੇ ਹੈਗੇ। ਸੋ ਬਿਲਕੁਲ ਦੇਖੋ, ਡਰਾਈਵਰ ਸ਼ਾਰਟੇਜ ਦੀ ਆੜ ਦੇ ਵਿੱਚ ਜੇ ਕੋਈ ਇੱਦਾਂ ਕਰ ਰਿਹਾ ਆ, ਉਹ ਕਿੰਨੇ ਕੁ ਦਿਨ ਤੁਸੀਂ ਭਾਈ ਕਰ ਲੂੰਗੇ, ਕੱਲ੍ਹ ਨੂੰ ਕੰਮ ਜਿਹੜਾ ਉਹ ਖ਼ਰਾਬ ਹੋਊਗਾ। ਅਤੇ ਬਾਕੀ ਜਿਹੜਾ ਇਹ ਮਸਲਾ ਤਾਂ ਰਮਨ ਜੀ ਹੁਣ ਇੰਨੇ ਕੁ ਚਿਰ ਦਾ ਜਿਹੜਾ ਉਹ ਚੱਲ ਰਿਹਾ ਆ ਵੀ ਡਰਾਈਵਰ ਆ ਉਸ ਨੂੰ ਹਾਇਰ ਕਰਨਾ ਕਿੱਦਾਂ, ਪ੍ਰੋਸੈਸ ਕੀ ਆ, ਪ੍ਰੋਸੀਜਰ ਜਿਹੜਾ ਆ ਉਹ ਫੋਲੋ ਕਰਨਾ ਨਹੀਂ ਆ। ਤੁਸੀਂ ਦੇਖੋ ਵੀ ਜਿਹੜੀ ਵੀ ਚੀਜ਼ ਨੂੰ ਆਪਾਂ ਹੱਥ ਲਾ ਰਹੇ ਹਾਂ, ਜਿਹੜੇ ਵੀ ਮਸਲੇ ਦੇ ਉੱਤੇ ਗੱਲ ਕਰ ਰਹੇ ਹਾਂ, ਹਰ ਇੱਕ ਦੇ ਵਿੱਚ ਪ੍ਰੋਬਲਮ ਜਿਹੜੀ ਉਹ ਨਿਕਲ ਰਹੀ ਆ। ਆਪਾਂ ਜਿਹੜੀ ਆਪਣੀ ਜਿਹੜੀ ਕਮਿਊਨਿਟੀ ਇਸ ਦੇ ਵਿੱਚ ਆ, ਮੈਂ ਸਾਰਿਆਂ ਨੂੰ ਤਾਂ ਨਹੀਂ ਕਹਿੰਦਾ, ਕਦੀ ਵੀ ਸਾਰੇ ਚੰਗੇ ਨਹੀਂ ਹੁੰਦੇ, ਕਦੀ ਵੀ ਸਾਰੇ ਜਿਹੜੇ ਉਹ ਮਾੜੇ ਨਹੀਂ ਹੁੰਦੇ। ਸੋ ਇਹ ਚੀਜ਼ ਜਿਹੜੀ ਜ਼ਰੂਰ ਧਿਆਨ ਦੇ ਵਿੱਚ ਰੱਖਣੀ ਆ। ਅਤੇ ਪਰ ਇਹ ਆ ਵੀ ਹਰ ਇੱਕ ਪਾਸਿਓਂ ਜਿੱਥੇ ਵੀ ਹੱਥ ਲਾਓ ਤਾਂ ਉੱਥੇ ਪ੍ਰੋਬਲਮ ਨਿਕਲ ਰਹੀ ਆ। ਅਤੇ ਆਪਣੀ ਜਿਹੜੀ ਕਮਿਊਨਿਟੀ ਇਸ ਇੰਡਸਟਰੀ ਦੇ ਵਿੱਚ ਆ, ਉਹਦੇ ਵਿੱਚ ਇਹ ਕਾਫੀ ਵੱਡੀ ਇੱਕ ਪ੍ਰੋਬਲਮ ਜਿਹੜੀ ਉਹ ਸਾਹਮਣੇ ਆ ਰਹੀ ਆ। ਚਾਹੇ ਡਰਾਈਵਰ ਹਾਇਰਿੰਗ ਦੇ ਮਾਮਲੇ ਦੇ ਵਿੱਚ ਜਿਹੜਾ ਦੇਖ ਰਹੇ ਆ, ਅਤੇ ਫਿਰ ਆਪਾਂ ਹੁਣ ਜਿਹੜੇ ਆ ਲਾਈਵ ਵਾਲਾ ਜਿਹੜਾ ਉਹ ਦੇਖ ਰਹੇ ਆ ਵੀ ਕਿਸ ਤਰੀਕੇ ਦੇ ਨਾਲ ਸੇਫਟੀ ਨੂੰ ਜਿਹੜਾ ਉਹ ਲੈ ਕੇ। ਸੋ ਕਾਫੀ ਮਸਲੇ ਜਿਹੜੇ ਇਸ ਟਾਈਮ ਸਾਹਮਣੇ ਆ ਰਹੇ ਆ। ਸੋ ਬਤੌਰ ਇੰਡਸਟਰੀ ਇਕੱਠੇ ਹੋ ਕੇ ਕੀ ਇਹਦਾ ਇਲਾਜ ਹੈਗਾ, ਕੀ ਜਿਹੜਾ ਉਹ ਕੀਤਾ ਜਾ ਸਕਦਾ ਆ? ਚਲੋ ਆਪਾਂ ਕਹਿ ਤਾਂ ਦਿੰਦੇ ਹਾਂ ਵੀ ਸ਼ਿਕਾਇਤ ਕਰੋ, ਇੱਦਾਂ ਕਰੋ,
ਮੰਨ ਕਿਉਂ ਨਹੀਂ ਰਿਹਾ ਕੋਈ? ਰਾਜਕਰਨ ਜਿਹੜਾ ਨਾ ਇੱਕ ਪ੍ਰੋਪਰ ਦੇਖੋ ਜਿਹੜਾ ਡਰਾਈਵਰ ਦਾ ਮਸਲਾ ਉੱਠਿਆ ਹੈ, ਜੇ ਤੁਸੀਂ ਇੱਕ ਪ੍ਰੋਪਰ ਹਾਇਰਿੰਗ ਕਰਦੇ ਹੈਗੇ ਆ, ਪ੍ਰੋਪਰ ਪ੍ਰੋਸੀਜਰ ਫੋਲੋ ਕਰਦੇ ਹੈਗੇ ਆ, ਪ੍ਰੋਪਰ ਸਾਰਾ ਕੁਝ ਕਰਦੇ ਹੈਗੇ ਆ, ਤਾਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਐਲੀਮੀਨੇਟ ਕੀਤੀਆਂ ਜਾ ਸਕਦੀਆਂ। ਜੇ ਤੁਸੀਂ ਕੋਈ ਵੀ ਢੰਗ ਆ, ਕੋਈ ਵੀ ਚੀਜ਼ ਆ, ਯਸ ਮੈਂ ਕਹਿੰਦਾ ਕਿ ਕੋਈ ਵੀ ਚੀਜ਼ ਜਿਹੜੀ ਆ ਫੁੱਲ ਪ੍ਰੂਫ ਨਹੀਂ ਹੈਗੀ, ਬਟ ਕੁਛ ਨਾ ਕੁਛ ਤਾਂ ਤੁਸੀਂ ਉਹਦੇ ਵਿੱਚ ਕਰ ਸਕਦੇ ਹੈਗੇ ਆ। ਰਾਜਕਰਨ ਇੱਕ ਅੱਜ ਹੋਰ ਬੜੀ ਇੰਟਰਸਟਿੰਗ ਤਾਂ ਨਹੀਂ, ਬੜੀ ਮਤਲਬ ਕਿ ਖਬਰ ਹੈਗੀ ਆ ਕਿ ਇਹ ਬਿਲਕੁਲ ਥੋੜ੍ਹਾ ਜਿਹਾ ਆਪਣੇ ਟੌਪਿਕ ਤੋਂ ਹਟ ਕੇ ਹੈਗੀ, ਮੈਨੂੰ ਹੁਣੇ ਯਾਦ ਆ ਗਈ ਬਈ ਆਪਣੇ ਟੀ ਮੋਬਾਈਲ ਦੇ ਉੱਤੋਂ 40 ਮਿਲੀਅਨ ਜਿਹੜੇ ਅਕਾਊਂਟਸ ਹੈਗੇ ਆ ਉਹ ਉਹਨਾਂ ਦੇ ਜਿਹੜਾ ਡਾਟਾ ਹੈਗਾ ਉਹ ਲੀਕ ਹੋ ਚੁੱਕਾ ਆ। ਸੋ 40 ਮਿਲੀਅਨ ਜਿਹੜੇ ਉਹਨਾਂ ਦੇ ਪੀਪਲ ਹੈਗੇ, ਉਹਨਾਂ ਦਾ ਡਾਟਾ ਜਿਹੜੇ ਕਸਟਮਰ ਐਕਚੁਅਲੀ ਜਿਹੜੇ ਜਿਨ੍ਹਾਂ ਨੇ ਕਦੀ ਅਪਲਾਈ ਕੀਤਾ ਹੋਊਗਾ ਆਪਣੇ ਟੀ ਮੋਬਾਈਲ ਤੇ, ਜਾਂ ਜਿਹੜੇ ਪੋਟੈਂਸ਼ੀਅਲ ਕਸਟਮਰ ਹੈਗੇ ਆ ਉਹ ਵੀ ਆ, ਉਹਨਾਂ ਦਾ ਡਾਟਾ ਜਿਹੜਾ ਉਹ ਲੀਕ ਹੋ ਚੁੱਕਾ। ਉਹ ਵੀ ਜਿਹੜਾ ਜੇ ਤੁਸੀਂ ਟੀ ਮੋਬਾਈਲ ਦੇ ਕਸਟਮਰ ਹੈਗੇ ਆ ਤੇ ਟੀ ਮੋਬਾਈਲ ਵਾਲੇ 2 ਸਾਲ ਦਾ ਤੁਹਾਨੂੰ ਕ੍ਰੈਡਿਟ ਲੌਕ ਤੇ ਪਲੱਸ ਜਿਹੜੀ ਵੈਬ ਪ੍ਰੋਟੈਕਸ਼ਨ ਹੈਗੀ ਆ ਉਹ ਫ੍ਰੀ ਦੇ ਰਿਹਾ ਇਸ ਵੇਲੇ। ਸੋ ਪਲੀਜ਼ ਜੇ ਤੁਸੀਂ ਟੀ ਮੋਬਾਈਲ ਦੇ ਕਸਟਮਰ ਹੈਗੇ ਆ, ਤੁਹਾਡਾ ਨਾਂ ਉਹਦੇ ਵਿੱਚ ਕਿਤੇ ਆ ਗਿਆ ਹੈਗਾ, ਤੇ ਆਪਣੀ ਇਹ ਪ੍ਰੋਟੈਕਸ਼ਨ ਜਿਹੜੀ ਹੈ ਉਹਦੇ ਟੀ ਮੋਬਾਈਲ ਕੋਲੋਂ ਤੁਸੀਂ ਫ੍ਰੀ ਲੈ ਸਕਦੇ ਆ। ਜੀ ਬਿਲਕੁਲ। ਅਤੇ ਆਪਣੇ ਨਾਲ ਕਾਲਰ ਵੀ ਜਿਹੜੇ ਉਹ ਜੁੜੇ ਨੇ, ਅਮਰਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਦੋਵਾਂ ਭਰਾਵਾਂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿਕਾਰ ਕਰਦੇ ਦੋਵਾਂ ਭਰਾਵਾਂ ਜੀ, ਬਹੁਤ ਵਧੀਆ ਪ੍ਰੋਗਰਾਮ ਹੁੰਦਾ ਸਾਡਾ ਹਰੇਕ ਘਰੇ। ਥੈਂਕ ਯੂ ਜੀ। ਵੈਲਕਮ ਜੀ। ਭਾਅ ਜੀ ਮੇਰਾ ਟਿਊਜ਼ਡੇ ਨਾ ਬਿਟ ਇੰਸਪੈਕਸ਼ਨ ਹੋਇਆ ਸੀਗਾ। ਹੁਣ ਭਾਅ ਜੀ ਨੂੰ ਪਤਾ ਹੋਣਾ ਜਿਹੜਾ ਬਿਟ ਇੰਸਪੈਕਸ਼ਨ ਹੁੰਦਾ ਉਹ A to Z ਸਾਰਾ ਕੁਝ ਨਾ ਇੰਸਪੈਕਸ਼ਨ ਕਰਦੇ ਸਾਡਾ ਨਾ। CHB ਨਾ ਅਫਸਰ ਆਉਂਦਾ ਸਾਡੇ ਟਰਮੀਨਲ 'ਤੇ, ਸਾਡੇ ਪੇਪਰ ਵਰਕ ਪਰਮਿਟ ਸਾਰੇ ਕੁਝ ਦੇਖਦਾ, ਨਾਲੇ ਲਾਗ ਬੁੱਕ, ਨਾਲੇ ਟਰੱਕ ਟ੍ਰੇਲਰ ਦੀ ਇੰਸਪੈਕਸ਼ਨ ਹੁੰਦੀ ਆ। ਹਾਂਜੀ ਜੀ। ਉਹ ਮੇਰੀ ਟਿਊਜ਼ਡੇ ਹੋਈ ਸੀਗੀ। ਮੈਂ ਉਹ CHP ਅਫਸਰ ਦਾ ਇੱਕ ਕੁਐਸਚਨ ਪੁੱਛ ਰਿਹਾ ਸਾਂ, ਮੇਰੇ ਦਿਮਾਗ 'ਚ ਗੱਲ ਆਈ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਜਿਹੜਾ ਸਾਨੂੰ ਬਹੁਤ ਦੇਖਣਾ ਪੈਂਦਾ ਹੋਣਾ ਵੀ ਜਿੱਦਾਂ ਜਿਹੜੇ ਲੋਕ ਆ ਆਪਣੇ ਡਰਾਈਵਰ ਜਾਂ ਕੰਪਨੀਆਂ ਬਹੁਤ ਕਹਿੰਦਾ ਤੂੰ ਬਿਲੀਵ ਨਹੀਂ ਕਰਨਾ ਨਾ ਵੀ ਜਿਹੜੇ ਵਾਈਟ ਆ ਡਰਾਈਵਰਸ ਆ ਜਾਂ ਵਾਈਟ ਕੰਪਨੀਆਂ ਉਹ ਜ਼ਿਆਦਾ ਪੁੱਠੇ ਕੰਮ ਕਰਦੇ ਆ। ਕਹਿੰਦਾ ਜ਼ਿਆਦਾ ਗਲਤ ਕੰਮ ਕਰਦੇ ਆ ਨਾ। ਹੈਗਾ ਵੀ ਸੀਗਾ ਗੋਰਾ ਨਾ CHP ਅਫਸਰ ਜਿਹੜਾ ਇੰਸਪੈਕਟਰ ਜਿਹੜਾ ਕਰਨ ਆਇਆ ਸੀਗਾ। ਸੋ ਆਪਾਂ ਇਕੱਲੇ ਇੰਡੀਅਨ ਨਹੀਂ ਨਾ। ਉਹ ਕਹਿੰਦਾ ਤੁਸੀਂ ਇਹ ਇਕੱਲੇ ਇੰਡੀਅਨ ਤੁਸੀਂ ਨਹੀਂ ਇਕੱਲੇ ਨਾ ਜਿਹੜੇ ਗਲਤ ਕੰਮ ਕਰਦੇ ਆ, ਪੁੱਠੇ ਕੰਮ ਕਰਦੇ ਆ। ਕਹਿੰਦਾ ਦ ਵਾਈਟ ਪੀਪਲ ਦੇ ਡੂ ਮੋਰ, ਕਹਿੰਦਾ ਦੇ ਡੂ ਮੋਰ ਕ੍ਰੇਜ਼ੀ ਸਟਫ ਦੈਨ ਯੂ ਗਾਇਜ਼। ਨਾ ਬਿਲੀਵ ਨਹੀਂ ਕੀਤਾ। ਮੈਂ ਕਿਹਾ ਹੁਣੇ ਆਪਣੇ ਜ਼ਿਆਦਾ ਆ। ਮੈਂ ਕਿਹਾ ਤੈਨੂੰ ਦੇਖਣਾ ਪੈਂਦਾ ਜਦੋਂ ਇੰਸਪੈਕਸ਼ਨ ਕਰਦਾ ਨਾ ਇੰਡੀਅਨ ਕੰਪਨੀ ਦਾ ਡਰਾਈਵਰ, ਤੈਨੂੰ ਬਹੁਤ ਗਲਤੀਆਂ ਲੱਭਦੀਆਂ ਹੋਣੀਆਂ। ਕਹਿੰਦਾ ਨਹੀਂ, ਇਟਸ ਨਾਟ ਓਨਲੀ ਯੂ ਗਾਇਜ਼, ਇਟਸ ਦ ਵਾਈਟ ਪੀਪਲ, ਦੇ ਡੂ ਵਰਸ ਦੈਨ ਯੂ ਗਾਇਜ਼। ਕਹਿੰਦਾ ਥੈਂਕ ਯੂ, ਪਰ ਇਹਦਾ ਮਤਲਬ ਇਹ ਨਹੀਂ ਜੀ ਉਹ ਜ਼ਿਆਦਾ ਕਰਦੇ ਆਪਾਂ ਉੱਥੇ ਤੱਕ ਪਹੁੰਚ ਗਏ, ਹੋਰ ਜ਼ਿਆਦਾ ਕਰੀਏ, ਆਪਾਂ ਉੱਥੇ ਤੱਕ ਪਹੁੰਚੀਏ, ਆਪਾਂ ਨੂੰ ਕੋਈ ਆਪਾਂ ਪਿੱਛੇ ਆਪਾਂ ਪਿੱਛੇ, ਆਪਾਂ ਹੋਰ ਆਪਣੇ ਕੋਲ ਜੇ ਰੂਮ ਹੈਗਾ ਕੰਮ ਕਰਨ ਨੂੰ। ਏਦਾਂ ਨਾ ਸੋਚਿਓ ਭਾਈ। ਆਪਾਂ ਨਹੀਂ ਇਕੱਲੇ ਹੋਰ ਵੀ ਹੈਗੇ ਜਿਹੜੇ ਹੋਰ ਇੰਡਸਟਰੀ ਵਿੱਚ ਹੈਗੇ ਟੀਨੇ ਜਾਂ। ਸੋ ਸਾਰਿਆਂ ਨੂੰ ਠੀਕ ਹੋਣਾ ਚਾਹੀਦਾ। ਬਿਲਕੁਲ ਨਹੀਂ ਅਮਰਜੀਤ ਭਾਜੀ, ਗੱਲ ਇਹ ਆ ਨਾ ਵੀ ਆਪਾਂ ਤਾਂ ਅਜੇ ਪਹਿਲੋਂ ਆਪਣਿਆਂ ਨੂੰ ਠੀਕ ਕਰਾਂਗੇ, ਦੂਜਿਆਂ ਨੂੰ ਤਾਂ ਬਾਅਦ 'ਚ ਹੀ ਠੀਕ ਕਰ ਸਕਦੇ ਆ ਨਾ। ਪਹਿਲੋਂ ਜੇ ਆਪਣੇ ਠੀਕ ਹੋਣਗੇ ਫਿਰ ਹੀ ਆਪਾਂ ਦੂਜਿਆਂ ਨੂੰ ਜਿਹੜਾ ਉਹ ਕਹਾਂਗੇ ਵੀ ਭਾਈ ਤੁਸੀਂ ਵੀ ਇੱਦਾਂ ਕਰੋ, ਤੁਸੀਂ ਵੀ ਉੱਦਾਂ ਕਰੋ। ਕਿਉਂਕਿ ਇੱਕ ਦੂਜੇ ਦੇ ਉੱਤੇ ਉਂਗਲ ਕਿਸੇ ਹੋਰ ਕਮਿਊਨਿਟੀ ਵਾਲੀ ਜਾਂ ਕਿਸੇ ਵੱਲ ਵੀ ਚੱਕਣੀ ਬਹੁਤ ਸੌਖੀ ਜਿਹੜੀ ਹੁੰਦੀ ਆ। ਅਤੇ ਪਰ ਉਹ ਜਿੱਦਾਂ ਕਹਾਵਤ ਵੀ ਆ, ਕਹਿੰਦੇ ਵੀ ਆ ਵੀ ਇੱਕ ਉਂਗਲ ਉੱਧਰ ਨੂੰ ਆ ਅਤੇ 4 ਇੱਧਰ ਨੂੰ ਆ। ਸੋ ਪਹਿਲੋਂ ਆਪਣੇ ਵਾਲਾ ਜਿਹੜਾ ਆ ਉਹ ਠੀਕ ਕਰਕੇ ਅਤੇ ਫਿਰ ਆਪਾਂ ਦੂਜਿਆਂ ਨੂੰ ਕਹੀਏ। ਜਸਟ ਬਿਕੋਜ਼ ਉਹ ਜ਼ਿਆਦਾ ਕਰਦੇ, ਕੋਈ ਹੋਰ ਖੂਹ 'ਚ ਛਾਲ ਮਾਰਨ ਦੇ ਆਪਾਂ ਵੀ ਮਗਰੇ ਨਹੀਂ ਮਾਰਨੀ ਉਹਦੇ ਪਿੱਛੇ ਛਾਲ। ਉਹਦਾ ਫਾਇਦਾ ਆਪਾਂ ਨੂੰ ਨਹੀਂ ਆ, ਨੁਕਸਾਨ ਹੀ ਜਿਹੜਾ ਉਸ ਚੀਜ਼ ਦੇ ਵਿੱਚ ਹੋਣਾ ਆ। ਓਬਵੀਅਸਲੀ ਇੱਦਾਂ ਹੋਣਾ ਹੀ ਆ। ਜੇ ਤੁਸੀਂ ਕੁਆਂਟਿਟੀ ਵਾਈਜ਼ ਦੇਖੋ, ਨੰਬਰ ਵਾਈਜ਼ ਦੇਖੋ, ਉਹਨਾਂ ਦੇ ਨੰਬਰ ਜ਼ਿਆਦਾ ਆ ਆਪਣੇ ਦੇ ਨਾਲੋਂ, ਤਾਂ ਗਲਤੀਆਂ ਕਰਦੀਆਂ ਦੇ ਆਂਕੜੇ ਆ ਉਹ ਵੀ ਜਿਹੜੇ ਉਹ ਜ਼ਿਆਦਾ ਜਿਹੜੇ ਉਹ ਹੋਣਗੇ। ਸੋ ਇਹ ਚੀਜ਼ਾਂ ਜਿਹੜੀਆਂ ਜ਼ਰੂਰ ਧਿਆਨ ਦੇ ਵਿੱਚ ਰੱਖਣੀਆਂ ਆ। ਸੋ ਇਸ ਨੂੰ ਕੰਪੀਟੀਸ਼ਨ ਨਾ ਸਮਝਿਓ, ਕੋਈ ਚੈਲੰਜ ਨਾ ਸਮਝ ਲਿਓ ਭਾਈ ਵੀ ਉਹ ਜ਼ਿਆਦਾ ਆਪਣੇ ਤੋਂ ਕਰਦੇ ਅਤੇ ਆਪਾਂ ਜਿਹੜੇ ਪਿੱਛੇ ਰਹਿ ਗਏ ਹਾਂ। ਸੋ ਇਹ ਧਿਆਨ ਰੱਖਿਓ। ਥੈਂਕ ਯੂ ਅਮਰਜੀਤ ਜੀ ਕਾਲ ਦੇ ਲਈ, ਮਿਹਰਬਾਨੀ ਜੀ। ਜੀ ਰਮਨ ਜੀ।
ਬਿਲਕੁਲ ਰਾਜਕਿਰਨ ਜਿਹੜੀ ਇਹ ਗੱਲ ਹੈਗੀ ਇਹਨਾਂ ਨੇ ਕੀਤੀ ਹੈ ਠੀਕ ਹੈ ਚਲੋ ਮਤਲਬ ਕਿ ਵੱਧ ਕਰਦੇ ਘੱਟ ਕਰਦੇ ਉਹ ਇੱਕ ਪੁਲਿਸਮੈਨ ਹੈਗਾ ਇੱਕ ਬੰਦਾ ਹੈਗਾ ਉਹਦੇ ਨਜ਼ਰ ਦੇ ਵਿੱਚ ਹੋ ਸਕਦਾ 5-7 ਜਾਣੇ ਜ਼ਿਆਦਾ ਆ ਗਏ ਹੁਣ ਉੱਧਰਲੇ ਉਹਨੂੰ ਲੱਗਦਾ ਹੋਵੇ ਵੀ ਜਿੱਦਾਂ ਵੀ ਇਹ ਉਹ ਉੱਧਰ ਹੀ ਜ਼ਿਆਦਾ ਕਰਦਾ ਆਪਾਂ ਜ਼ਿਆਦਾ ਜਾਂ ਘੱਟ ਦਾ ਤੋਲਣ ਲਈ ਨਹੀਂ ਬੈਠੇ ਆਪਾਂ ਇਹ ਬੈਠੇ ਹਾਂ ਕਿ ਜੇ ਗਲਤ ਤੇ ਗਲਤ ਆ ਚਾਹੇ ਉਹ ਕੋਈ ਵੀ ਕਰਦਾ ਗਲਤ ਨੂੰ ਗਲਤ ਆ ਸੋ ਇਹਦੇ ਵਿੱਚ ਠੀਕ ਹੈ ਡੈਫੀਨੇਟਲੀ ਉਹਨੇ ਇਹ ਗੱਲ ਕੀਤੀ ਹੈਗੀ ਆ ਤੇ ਚਲੋ ਮੰਨ ਲੈਂਦੇ ਗੱਲ ਇਹ ਪਰ ਇਹ ਆ ਕਿ ਇਹ ਗਲਤ ਚਾਹੇ ਸਾਡੀ ਕਮਿਊਨਿਟੀ ਕਰਦੀ ਆ ਅਸੀਂ ਟਰੱਕਿੰਗ ਇੰਡਸਟਰੀ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਸਾਡੀ ਕਮਿਊਨਿਟੀ ਬਾਰੇ ਗੱਲ ਤਾਂ ਅਸੀਂ ਕਰ ਲੈਂਦੇ ਹਾਂ ਪਰ ਓਵਰਆਲ ਟਰੱਕਿੰਗ ਇੰਡਸਟਰੀ ਦੀ ਗੱਲ ਹੁੰਦੀ ਆ ਸੋ ਸਾਡੀ ਜਿਹੜੀ ਕਮਿਊਨਿਟੀ ਹੈਗੀ ਆ ਡੈਫੀਨੇਟਲੀ ਬਹੁਤ ਮਿਹਨਤੀ ਹੈਗੀ ਆ ਬਹੁਤ ਜਿਹੜਾ ਕੰਮ ਕਰਨ ਵਾਲੀ ਹੈਗੀ ਆ ਪਰ ਆਬਵੀਅਸਲੀ ਹੁਣ ਅਸੀਂ ਥੋੜ੍ਹਾ ਜਿਹਾ ਕੁਇੱਕ ਮਨੀ ਬਣਾਉਣ ਦੇ ਵੱਲ ਨੂੰ ਜਿਹੜੀ ਆ ਦੌੜ ਲੱਗ ਗਈ ਆ ਔਰ ਇਹ ਸੋਚ ਕੇ ਕਿ ਸ਼ਾਇਦ ਟਰੱਕਿੰਗ ਦੇ ਵਿੱਚ ਜੇ ਤੁਸੀਂ ਇੱਕ ਟਰੱਕ ਚਲਾਉਂਦੇ ਆ ਤੇ ਤੁਹਾਨੂੰ ਅੱਜ $15,000 ਬਣਦਾ ਆ ਤੇ ਜੇ 2 ਲੈ ਲਓਗੇ ਤੇ ਉਹਦੇ 30,000 ਹੋ ਜਾਣਾ ਤੇ 3 ਲੈ ਲਓਗੇ ਤੇ 45,000 ਹੋ ਜਾਣਾ ਇੱਦਾਂ ਨਹੀਂ ਹੁੰਦਾ ਨਾ ਹੀ ਇੱਦਾਂ ਕਦੀ ਹੋਇਆ ਕੋਈ ਬਿਜ਼ਨਸ ਇੱਦਾਂ ਸਕੇਲੇਬਲ ਨਹੀਂ ਹੁੰਦਾ ਇੰਨਾ ਜ਼ਿਆਦਾ ਨਹੀਂ ਹੁੰਦਾ ਸੋ ਉਹ ਜਿਹੜਾ ਆ ਸ਼ਾਇਦ ਹੋ ਸਕਦਾ ਵੀ ਤੁਸੀਂ ਅੱਜ ਇੱਕ ਟਰੱਕ ਤੋਂ 15,000 ਬਣਾ ਰਹੇ ਆ ਤੇ ਕੱਲ ਨੂੰ 2 ਟਰੱਕ ਹੋ ਗਏ ਤੁਹਾਡੇ ਹੋ ਸਕਦਾ ਤੁਹਾਡੀ ਆਮਦਨ 14,000 ਹੋ ਜਾਵੇ 16 ਤੋਂ 17,000 ਹੋਣ ਦੀ ਬਜਾਏ 14,000 ਹੋ ਜਾਵੇ ਇਹ ਵੀ ਵਿੱਚ ਆਪਸ਼ਨ ਹੈਗੀ ਆ ਇਹ ਵੀ ਹੋ ਸਕਦਾ ਕਿ ਤੁਸੀਂ ਟਰੱਕ ਜਿਹੜਾ ਆ ਤੁਸੀਂ ਸੈਕਿੰਡ ਟਰੱਕ ਪਾਇਆ ਉੱਤੇ ਡਰਾਈਵਰ ਹੀ ਨਾ ਲੱਭੇ ਤੇ ਤੁਸੀਂ ਖੜੇ ਦੀਆਂ ਪੇਮੈਂਟਾਂ ਦਿਓ ਉਹਦੀਆਂ ਇਹ ਵੀ ਹੋ ਸਕਦਾ ਸੋ ਆਪਸ਼ਨਸ ਸਾਰੀਆਂ ਜਿਹੜੀਆਂ ਆ ਵਰਸਟ ਸਿਨੈਰੀਓ ਲੈ ਕੇ ਚੱਲਣਾ ਚਾਹੀਦਾ ਹਮੇਸ਼ਾ ਵਰਸਟ ਸਿਨੈਰੀਓ ਨੂੰ ਸਾਹਮਣੇ ਰੱਖਣਾ ਚਾਹੀਦਾ ਜੀ ਆਪਣੇ ਅਗਲੇ ਕਾਲਰ ਜੁੜੇ ਨੇ ਦਵਿੰਦਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਜੀ ਰਮਨ ਭਾਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਮੇਰਾ ਇੱਕ ਕੁਐਸਚਨ ਸੀਗਾ ਭਾਜੀ ਜਿਹੜੀ ਵਿੰਡੋ ਐਕਸਟੈਂਡ ਹੋ ਜਾਂਦੀ ਹੈ 2 ਘੰਟੇ ਜੇ ਤੁਸੀਂ ਕਿਤੇ ਬੁੱਕ ਪੋਜ਼ ਹੋ ਜਾਂਦੀ ਹੈ ਹੁੰਦੀ ਹੈ ਹਾਲੇ ਵੀ ਕਿਉਂਕਿ ਮੇਰੀ ਕੋਲ ਸੈਮਸੰਗ ਦੀ ਬੁੱਕ ਹੈ ਉਹ ਪਹਿਲਾਂ ਹੁੰਦੀ ਸੀ ਹੁਣ ਨਹੀਂ ਹੁੰਦੀ ਹੈਗੀ ਸੇਮ ਡੇ ਜਿਹੜਾ ਤਾਂ ਹੈਗਾ ਜੀ ਜਿਹੜਾ ਤੁਹਾਡਾ ਅਨਐਕਸਪੈਕਟਡ ਕੋਈ ਤੁਹਾਡੀ ਸਿਚੁਏਸ਼ਨ ਬਣ ਜਾਂਦੀ ਆ ਕਿ ਕੋਈ ਵੈਦਰ ਕੰਡੀਸ਼ਨ ਹੋ ਗਈ ਜਾਂ ਕੁਛ ਇੱਦਾਂ ਦਾ ਹੋ ਗਿਆ ਜਿਹੜਾ ਲਾਅ ਹੈਗਾ ਉਹ ਸਟਿਲ ਸਟੈਂਡਿੰਗ ਹੈਗਾ ਉਹਦਾ ਕੋਈ ਚੇਂਜਸ ਨਹੀਂ ਉਹਦੇ ਵਿੱਚ ਹੋਈਆਂ ਹੈਗੀਆਂ ਬਟ ਕਹਿ ਲਓ ਵੀ ਕਈ ਕੰਪਨੀਆਂ ਦੀ ਕਈ ਜਿਹੜੇ ਆ ਆਪਣੇ ਕੈਰੀਅਰਸ ਹੈਗੇ ਆ ਆਪਣੇ ਓਨਰ ਆਪਰੇਟਰਸ ਹੈਗੇ ਆ ਉਹਨਾਂ ਦੀ ਇੱਕ ਕੰਪਲੇਂਟ ਮੈਨੂੰ ਪਿਛਲੇ 1 ਮਹੀਨੇ ਤੋਂ ਚੱਲ ਰਹੀ ਹੈਗੀ ਆ ਕਿ ਕਈ ਬੁੱਕਸ ਜਿਹੜੀਆਂ ਹੈਗੀਆਂ ਉਹ ਕਈ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਕਰ ਰਹੀਆਂ ਹੈਗੀਆਂ ਆਲਵੇਜ਼ ਜਿਹੜਾ ਤੁਹਾਡਾ ਰੀਟੇਲਰ ਹੈਗਾ ਉਹਨੂੰ ਤੁਸੀਂ ਕਾਲ ਕਰਕੇ ਉਹਨੂੰ ਦੱਸ ਸਕਦੇ ਆ ਉਹਨੂੰ ਪੁੱਛ ਸਕਦੇ ਆ ਵੀ ਇਹ ਕੀ ਗੱਲ ਆ ਜਾਂ ਕਿਉਂ ਇੱਦਾਂ ਹੋ ਰਿਹਾ ਹੈਗਾ ਬਟ ਐਜ਼ ਪਰ ਐਜ਼ ਦ ਲਾਅ ਗੋਜ਼ ਲਾਅ ਉੱਥੇ ਸਟੈਂਡ ਸਟਿਲ ਆ ਅਜੇ ਕੋਈ ਚੇਂਜਸ ਉਹਦੇ ਵਿੱਚ ਨਹੀਂ ਹੋਈਆਂ ਹਾਂ ਜੇ ਆਪਣਾ ਆਹ ਜਿਹੜਾ ਇਸ ਵੇਲੇ ਕਾਨੂੰਨ ਚੱਲ ਰਿਹਾ ਹੈਗਾ ਬਣਨ ਨੂੰ ਜਿਹੜਾ ਆਪਣਾ ਫੰਡ ਜਿਹੜਾ ਬਣਨਾ ਹੈਗਾ ਆ ਆਪਣਾ ਐਕਟ ਜਿਹੜਾ ਆਉਣਾ ਆ ਉਹਦੇ ਵਿੱਚ ਇਨਫਰਾਸਟਰਕਚਰ ਐਕਟ ਉਹਦੇ ਵਿੱਚ ਇਨਕਲੂਡ ਕੀਤਾ ਗਿਆ ਇਹਨੂੰ ਵੀ ਸ਼ਾਇਦ ਹੋ ਸਕਦਾ ਜਿਹੜੀਆਂ ਚੇਂਜਸ 2019 ਦੇ ਵਿੱਚ ਕੀਤੀਆਂ ਗਈਆਂ ਸਤੰਬਰ ਦੇ ਵਿੱਚ ਉਹ ਰਿਵਰਟ ਕੀਤੀਆਂ ਜਾਣਗੀਆਂ ਉਹਨਾਂ ਦੇ ਉੱਤੇ ਦੁਬਾਰਾ ਰੀਥਿੰਕ ਕੀਤਾ ਜਾਵੇ ਪਰ ਅਜੇ ਤੱਕ ਕੋਈ ਚੇਂਜਸ ਜਿਹੜੀਆਂ ਉਹ ਨਹੀਂ ਹੋਈਆਂ ਜਿਸ ਤਰ੍ਹਾਂ ਭਾਜੀ ਮੈਂ ਸ਼ਿਪਰ ਤੇ ਖੜਾ ਮੈਂ 2 ਘੰਟੇ ਲੱਗ ਜਾਂਦੇ ਸੀਗੇ ਤੇ ਬੰਦਾ ਕਹਿੰਦਾ ਵੀ ਚੱਲ ਅੱਧਾ ਘੰਟਾ ਹੋਰ ਪਾ ਦਿਓ ਤੇ ਵਿੰਡੋ ਐਕਸਟੈਂਡ ਹੋ ਜਾਏਗੀ ਏਦਾਂ ਪਹਿਲਾਂ ਹੁੰਦਾ ਸੀਗਾ ਐਕਸਟੈਂਡ ਹੋ ਜਾਂਦੀ ਸੀ ਪਰ ਹੁਣ ਨਹੀਂ ਹੁੰਦੀ ਹੈਗੀ ਨਹੀਂ ਪਰ ਐਕਚੁਅਲੀ ਤੁਸੀਂ ਜੇ ਸ਼ਿਪਰ ਤੇ ਖੜੇ ਆ ਤੇ ਉਹ ਹੋਣੀ ਨਹੀਂ ਸੀ ਚਾਹੀਦੀ ਪਹਿਲਾਂ ਵੀ ਜੇ ਉਹ ਹੁੰਦੀ ਸੀ ਤੇ ਉਹ ਗਲਤ ਸੀਗਾ ਉਹ ਨਹੀਂ ਸੀ ਹੋਣੀ ਚਾਹੀਦੀ ਪਹਿਲਾਂ ਗਲਤ ਸੀ ਹੁਣ ਠੀਕ ਹੈ ਦਾ ਮਤਲਬ ਹਾਂ ਸੋ ਜਿਹੜੀ ਤੁਹਾਡੀ ਹੁਣ ਤੁਸੀਂ ਕਲੈਰੀਫਾਈ ਕੀਤਾ ਆ ਹਾਂ ਤੁਹਾਡੀ ਵਿੰਡੋ ਐਕਸਟੈਂਡ ਹੁੰਦੀ ਆ ਜੇ ਤੁਸੀਂ ਡਰਾਈਵ ਕਰਦੇ ਪਏ ਆ ਤੁਸੀਂ ਰਸਤੇ ਦੇ ਵਿੱਚ ਜਿਹੜੀ ਅਨਨੋਨ ਕੰਡੀਸ਼ਨਸ ਖੜੀਆਂ ਅਨਐਕਸਪੈਕਟਡ ਕੰਡੀਸ਼ਨਸ ਖੜੀਆਂ ਹੋ ਗਈਆਂ ਸੋ ਉਹਦੇ ਉੱਤੇ ਤੁਹਾਡੀ ਜਿਹੜੀ ਉਹ ਵਿੰਡੋ ਕਰਦੀ ਆ ਤੁਹਾਡੀ ਐਕਸੀਡ ਹੋ ਜਾਂਦੀ ਆ ਪਰ ਜੇ ਤੁਸੀਂ ਸ਼ਿਪਰ ਦੇ ਖੜੇ ਵੇਟ ਕਰਦੇ ਆ ਤੇ ਉੱਥੇ ਉਹ ਡੈਫੀਨੇਟਲੀ ਪਹਿਲਾਂ ਜੇ ਹੁੰਦੀ ਸੀ ਉਹ ਨਹੀਂ ਸੀ ਹੋਣੀ ਚਾਹੀਦੀ ਕਿਉਂਕਿ ਉਹ ਲਾਅ ਦੇ ਵਿੱਚ ਹੈ ਨਹੀਂਗਾ ਜੀ ਥੈਂਕ ਯੂ ਜੀ ਆਪਣੇ ਅਗਲੇ ਕਾਲਰ ਆਪਣੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ ਰਮਨ ਜੀ ਤੇ ਮੈਂ ਤਾਂ ਇੱਕ ਬਸ ਪੁਆਇੰਟ ਹੀ ਸ਼ੇਅਰ ਕਰਨਾ ਸੀ ਜਿੰਨੇ ਆਪਣੇ ਸਰੋਤੇ ਸੁਣ ਰਹੇ ਆ ਕਿਉਂਕਿ ਜਿੰਨੀਆਂ ਵੀ ਸਟੇਟਸ ਹੈਗੀਆਂ ਉਹਨਾਂ ਨੂੰ ਹੁਣ ਕਾਫੀ ਪੁਸ਼ ਆ ਫੈਡਰਲ ਗਵਰਨਮੈਂਟ ਵੱਲੋਂ ਵੀ ਜਿਹੜੇ ਲੋਕ ਅਨਪਲਾਇਮਡ ਹੈਗੇ ਆ
ਜਾਂ ਜਿਹੜੇ ਨਵੇਂ ਆ ਉਹਨਾਂ ਨੇ ਕਿਸੇ ਤਰ੍ਹਾਂ ਦੀ ਕੋਈ ਵੋਕੇਸ਼ਨਲ ਟ੍ਰੇਨਿੰਗ ਲੈਣੀ ਆ, ਕਾਲਜ ਜਾਣਾ, ਤੇ ਉਹਨਾਂ ਨੂੰ 2500 ਤੋਂ ਲੈ ਕੇ $5000 ਤੱਕ ਉਹ ਗ੍ਰਾਂਟ ਜਾਂ ਸਕਾਲਰਸ਼ਿਪ ਦੇ ਰਹੇ ਆ, ਹਨਾ। ਸੋ ਜਿੰਨੇ ਵੀ ਆਪਣੀਆਂ ਐਸੋਸੀਏਸ਼ਨ ਆ, ਚਾਹੇ ਟਰੱਕਿੰਗ ਐਸੋਸੀਏਸ਼ਨ ਆ, ਸਕੂਲ ਹੈਗੇ ਆਪਣੇ, ਉਹਨਾਂ ਨੂੰ ਜਿਹੜੀ ਜਿੱਥੇ ਜਿੱਥੇ ਵੀ ਸਟੇਟ 'ਚ ਆ, ਉਹ ਆਪਣੇ ਸਟੇਟ ਦੇ ਜਿਹੜੇ EDD ਆਫਿਸਰਸ ਆ ਉਹਨਾਂ ਨੂੰ ਕੰਟੈਕਟ ਕਰਨ, ਹਨਾ। ਤੇ ਦੂਸਰਾ, ਉਹਨਾਂ ਦੇ ਜਿਹੜੇ ਸਕੂਲ ਆ ਉਹ ਜਿਹੜੇ ਵੋਕੇਸ਼ਨਲ ਐਜੂਕੇਸ਼ਨ ਵਾਲੀ ਲਿਸਟ ਹੁੰਦੀ ਹੈ ਨਾ, ਉਹ 'ਚ ਰਜਿਸਟਰਡ ਹੋਣ। ਤੇ ਬਾਕੀ ਜਿਹੜੇ ਤੀਸਰਾ, ਜਿਹੜੇ ਆਪਣੇ ਡਰਾਈਵਰਸ ਦੀ ਘਾਟ ਆ, ਹੁਣ ਦੇਖੋ ਵੀ ਆਪਾਂ ਲਾਲਚ ਕਰਦੇ ਜੀ ਉੱਥੇ $800 'ਚ ਸਾਨੂੰ ਬੇਕਰਫੀਲਡ ਸਿਖਾਲਦੇ, ਜਾਂ ਇੱਥੇ ਸੈਕਰਾਮੈਂਟੋ ਜਾਂ ਯੂਟਾ 'ਚ, ਤੇ ਜੇ 2500 ਤੋਂ 5000 ਹੋਊਗਾ ਤੇ ਅਗਲੇ ਚਾਰਜ ਵੀ ਜ਼ਿਆਦਾ ਕਰੋ ਤੇ ਉਹਨਾਂ ਨੂੰ 2 ਮਹੀਨੇ ਲਾ ਕੇ ਸਿਖਾਓ ਵੀ ਵਧੀਆ, ਤੇ ਟ੍ਰੇਨਿੰਗ ਵੀ ਵਧੀਆ ਹੋਊਗੀ। ਸੋ ਇਹਦੇ ਉੱਤੇ ਵਰਕਆਊਟ ਸਾਰਿਆਂ ਨੂੰ ਕਰਨਾ ਚਾਹੀਦਾ ਜੀ। ਜੀ ਥੈਂਕ ਯੂ। ਬਿਲਕੁਲ ਹਰਜੋਤ ਭਾਜੀ, ਮੈਂ ਤਾਂ ਕਹੂੰਗਾ ਕਿ ਜੇ 2500 5000 ਦੀ ਗ੍ਰਾਂਟ ਮਿਲਦੀ ਹੈ ਤਾਂ ਲੈ ਕੇ ਗੋਰਿਆਂ ਦੇ ਸਕੂਲ 'ਚ ਜਾ ਕੇ ਟਰੱਕ ਸਿੱਖ ਲਿਆ ਜਾਵੇ, ਤਾਂ ਕਿ ਟਰੱਕ ਵੀ ਸਿਆਣਪ ਨਾਲ ਸਿਖਾਉਣਗੇ ਤੇ ਟਰੱਕ ਵੀ ਵਧੀਆ ਸਿਖਾਉਣਗੇ। ਫਿਰ ਜ਼ਰੂਰ ਆਪਣੇ ਦੇ ਕੋਲ ਜਾ ਕੇ ਸਿੱਖਣਾ ਆ। ਉਹਨੇ ਤਾਂ 5000 ਲੈ ਕੇ ਵੀ ਉੱਦਾਂ ਦਾ ਹੀ ਸਿਖਾਉਣਾ ਹੈ ਜਿੱਦਾਂ ਦਾ ਉਹਨੇ 1200 'ਚ ਸਿਖਾਉਣਾ ਸੀਗਾ ਜੀ। ਉਹ ਫਿਰ ਆਪਣਿਆਂ ਦੀ ਭਾਜੀ ਇਹ ਵੀ ਜਦੋਂ ਹੁਣ ਸਸਤਾ ਤੁਸੀਂ 800 ਦੇਣਾ ਤਾਂ ਫਿਰ ਅਗਲੇ ਨੇ ਉਨੇ ਹੀ ਨਾ, ਹੁਣ ਵੀ ਘੰਟੇ ਵੀ ਉਨੇ ਲਾਣੇ ਆ। ਜੇ ਉਹਨਾਂ ਨੂੰ ਪਤਾ ਵੀ ਪੈਸੇ ਜ਼ਿਆਦਾ ਹੋਊਗੇ ਨੈਚੁਰਲੀ, ਫਿਰ ਜ਼ਿਆਦਾ ਲਾਊਗੇ ਜੀ। ਭਾਜੀ ਉਹਦੇ ਵਿੱਚ ਨਾ ਜਿਹੜੇ ਇਹ ਗ੍ਰਾਂਟ ਮਿਲਦੀ ਹੈਗੀ ਆ, ਜਿਹੜੀ ਇਹ ਪਹਿਲਾਂ ਵੀ ਤੁਸੀਂ ਕਰੀਅਰ ਚੇਂਜ ਕਰਨਾ ਹੈਗਾ, ਮੰਨ ਲਓ ਸਟੋਰ 'ਤੇ ਕੰਮ ਕਰਦੇ ਆ, ਤੁਸੀਂ ਕਰੀਅਰ ਚੇਂਜ ਕਰਨਾ, ਤੁਸੀਂ EDD ਨੂੰ ਜਾ ਕੇ ਕਹਿ ਸਕਦੇ ਆ। EDD $4200 $4000+ ਜਿਹੜਾ ਆ ਉਹ ਦਿੰਦੀ ਆ, ਪਰ ਉਹ ਅਪਰੂਵਡ ਸਕੂਲਾਂ ਨੂੰ ਦਿੰਦੀ ਆ, ਜਿਹੜੇ ਸਕੂਲ ਉਹਨਾਂ ਦੇ ਥਰੂ ਅਪਰੂਵਡ ਹੈਗੇ ਆ। ਸੋ ਇਹ ਜਿਹੜੀ ਚੀਜ਼ ਹੈਗੀ ਆ, ਇਹ ਪਹਿਲਾਂ ਤੋਂ ਅਵੇਲੇਬਲ ਸੀਗੀ। ਪਹਿਲਾਂ ਤਾਂ EDD ਦੇ ਥਰੂ ਤੁਹਾਨੂੰ ਕਰੀਅਰ ਚੇਂਜ ਦੀ ਗ੍ਰਾਂਟ ਮਿਲਦੀ ਹੈਗੀ ਆ, ਪਰ ਉਹ ਸਿਰਫ ਤੇ ਸਿਰਫ ਅਪਰੂਵਡ ਸਕੂਲਾਂ ਨੂੰ ਮਿਲਦੀ ਆ ਜੀ। ਸੋ ਬਿਲਕੁਲ ਜ਼ਰੂਰ ਸਾਰੇ ਜਣੇ ਇਹਦੇ ਤੇ ਵਰਕਆਊਟ ਕਰੋ ਜੀ। ਥੈਂਕ ਯੂ ਜੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਆਪਣੇ ਨਾਲ ਅਗਲੇ ਜਿਹੜੇ ਕਾਲਰ ਨੇ 647 ਏਰੀਆ ਕੋਡ ਚੋਂ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਪਾਲ ਬੋਲਣਾ ਭਾਜੀ, ਟੋਰਾਂਟੋ ਤੋਂ, ਕੈਨੇਡਾ ਤੋਂ ਕਾਲ ਕੀਤੀ। ਕੁਐਸਚਨ ਪੁੱਛ ਸਕਦੇ? ਜੀ ਬਿਲਕੁਲ ਪੁੱਛ ਸਕਦੇ ਹੋ ਜੀ। ਹਾਂਜੀ ਜੀ ਹਾਂਜੀ ਪੁੱਛੋ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਕੈਨੇਡਾ ਤੋਂ ਕਾਲ ਕਰ ਰਿਹਾ। ਸਾਡੇ ਇੱਕ ਫਰੈਂਡ ਨੇ ਇੱਧਰ ਇੱਥੋਂ ਗਏ, ਉਹ ਫੈਮਿਲੀ ਕੇਸ ਸੀਗਾ ਜੀ ਉਹਨਾਂ ਦਾ, ਤੇ ਉਹ US ਜਾ ਕੇ ਸੈਟਲ ਹੋ ਗਏ, ਕੰਪਨੀ ਖੋਲ ਲਈ ਉਹਨਾਂ ਨੇ, ਉੱਧਰ ਗੈਸ ਸਟੇਸ਼ਨ ਵਗੈਰਾ ਲੈ ਲਏ। ਕੱਲ੍ਹ ਪਰਸੋਂ ਮੇਰੀ ਉਹਨਾਂ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਸਾਡੇ ਟਰੱਕਾਂ ਦੀ ਬੜੀ, ਡਰਾਈਵਰਾਂ ਦੀ ਬਹੁਤ ਜ਼ਿਆਦਾ ਸ਼ਾਰਟੇਜ ਹੈ, ਤੇ ਸਾਡੇ ਕੈਨੇਡਾ ਵਿੱਚ ਤਾਂ ਬਹੁਤ ਕਾਫੀ ਭਾਜੀ ਪੇ ਪੂ ਕੋਈ ਏਡੀ ਵਧੀਆ ਹੈ ਨਹੀਂ। ਉਹ ਕਹਿੰਦੇ ਸੀ ਵੀ ਇੱਥੇ ਆ ਜਾਓ ਯਾਰ, ਮੈਂ ਕੰਮ ਆਪਣੇ ਕੋਲ ਵਾਧੂ ਹੈ, ਆਪਾਂ ਟਰੱਕ ਜਿੰਨੇ ਚਾਹੀਏ ਇੱਧਰ ਹੋਰ ਖੜੇ ਕਰ ਲੈਂਦੇ ਹਾਂ। ਕੀ ਪ੍ਰੋਸੀਜਰ ਕੀ ਹੈ ਭਾਜੀ ਇੱਧਰੋਂ ਉੱਧਰ ਮੂਵ ਹੋਣ ਦਾ, ਜਾਂ ਇੱਧਰ ਰਹਿ ਕੇ ਕਿਸੇ ਹੋਰ ਕੰਪਨੀ ਨਾਲ ਕੰਮ ਕਰ ਸਕਦੇ, ਜਾਂ ਉੱਧਰ ਜਾ ਕੇ ਕੋਈ ਸੈਟਿੰਗ ਹੋ ਸਕਦੀ ਹੈ? ਜੇ ਤੁਹਾਡੇ ਕੋਲ ਉਹਦਾ ਆਨਸਰ ਹੋਵੇ ਪਲੀਜ਼ ਦਿਓ, ਕਿਉਂਕਿ ਇਮੀਗ੍ਰੇਸ਼ਨ ਨਾਲ ਰਿਲੇਟਡ ਹੈ ਵੈਸੇ ਇਹ ਕੁਐਸਚਨ। ਹਾਂਜੀ ਬਿਲਕੁਲ, ਇਮੀਗ੍ਰੇਸ਼ਨ ਨਾਲ ਰਿਲੇਟਡ ਹੈਗਾ। ਮੇਰੀ ਇਹ 'ਚ ਐਕਸਪਰਟੀਜ਼ ਨਹੀਂ ਹੈਗੀਆਂ। ਡੈਫੀਨੇਟਲੀ ਸਾਡਾ ਸੈਟਰਡੇ ਨੂੰ ਪ੍ਰੋਗਰਾਮ ਹੁੰਦਾ ਜੇ ਤੱਕ ਆਉਣਾ ਹੋਣਾ ਦਾ, ਤੇ ਤੁਸੀਂ ਉਸ ਪ੍ਰੋਗਰਾਮ ਦੇ ਵਿੱਚ ਰਾਜਕਰਨ ਕੁਐਸਚਨ ਜਿਹੜਾ ਲਿਖ ਲਓ, ਤੇ ਤੁਸੀਂ ਸ਼ਾਇਦ ਉਹਨਾਂ ਦੇ ਨਾਲ ਆਪ ਹੀ ਇਹ ਕੁਐਸਚਨ ਉਦੋਂ ਕਰ ਲਿਓ ਸੈਟਰਡੇ ਨੂੰ। ਤੇ ਜੇ ਤੁਸੀਂ ਸੈਟਰਡੇ ਦਾ ਪ੍ਰੋਗਰਾਮ ਸੁਣੋ ਤੇ ਉਹਦੇ 'ਚ ਕਰ ਸਕਦੇ ਆ। ਤੇ ਬਾਕੀ ਜੇ ਕੋਈ ਕਿਉਂਕਿ ਮੇਰੇ ਕੋਲ ਇੱਦਾਂ ਨਹੀਂ, ਮੈਂ ਕਾਸ਼ ਮੈਂ ਇਸ ਬਾਰੇ ਜਾਣਦਾ ਹੁੰਦਾ, ਤੇ ਮੈਂ ਬਹੁਤ ਦੁਨੀਆ ਮੈਨੂੰ ਵੀ ਜਾਣਦੀ ਆ ਭਾਜੀ। ਕੈਨੇਡਾ ਦੇ ਵਿੱਚ, ਟੋਰਾਂਟੋ ਦੇ ਬੜੇ ਬੰਦੇ ਜਾਣਦੇ ਜਿਹੜੇ ਸਾਨੂੰ ਰੋਜ਼ ਨਾਪਾ ਦੇ ਥਰੂ ਕਾਲਾਂ ਆਉਂਦੀਆਂ ਕਿ ਭਾਜੀ ਕੋਈ ਨਾ ਕੋਈ ਪ੍ਰੋਗਰਾਮ ਦੱਸੋ ਜਿਹਦੇ ਥਰੂ ਅਸੀਂ ਜਾ ਸਕਦੇ ਹਾਂ। ਸੋ ਡੈਫੀਨੇਟਲੀ ਰਾਜਕਰਨ ਉਹਨਾਂ ਨੂੰ ਮੈਂ ਰਿਕੁਐਸਟ ਕਰੂੰਗਾ ਵੀ ਆਪਣੇ ਜੇ ਉਹਨਾਂ ਨਾਲ ਉਦੋਂ ਗੱਲ ਕਰਕੇ ਇਹਦੇ ਬਾਰੇ 'ਚ ਜਿਹੜੀ ਜ਼ਰੂਰ ਗੱਲ ਕਰਿਓ। ਬਿਲਕੁਲ ਜੀ, ਆਉਂਦੇ ਸ਼ਨੀਚਰਵਾਰ ਨੂੰ ਜਿਹੜੇ ਆਪਾਂ ਇਸ ਸਵਾਲ ਨੂੰ ਜਿਹੜਾ ਉਹ ਜ਼ਰੂਰ ਆਪਾਂ ਪੁੱਛਾਂਗੇ ਉਹਨਾਂ ਨੂੰ। ਸੋ ਥੈਂਕ ਯੂ ਤੁਹਾਡੀ ਕਾਲ ਦੇ ਲਈ। ਉੱਦਾਂ ਇੱਕ ਦੋ ਵਾਰੀ ਉਹਨਾਂ ਨੇ ਗੱਲ ਕੀਤੀ ਆ। ਸੋ ਕਈ ਵਾਰੀ ਇੰਨਾ ਸਿੰਪਲ ਨਹੀਂ ਹੁੰਦਾ ਸਿੱਧਾ ਵੀ ਮੈਂ ਉੱਥੇ ਜਾ ਕੇ ਕੰਮ ਜਿਹੜਾ ਉਹ ਇੱਦਾਂ ਜਿਹੜਾ ਉਹ ਕਰਨਾ ਚਾਹੁੰਦਾ ਆ, ਮੂਵ ਹੋਣਾ ਚਾਹੁੰਦੇ ਆ ਜਾਂ ਇਕੱਲੇ ਕੰਮ ਹੋਣਾ ਚਾਹੁੰਦੇ, ਦੋ ਵੱਖੋ ਵੱਖਰੀਆਂ ਚੀਜ਼ਾਂ ਜਿਹੜੀਆਂ ਆ ਉਹ ਬਣ ਜਾਂਦੀਆਂ ਨੇ। ਪਰ ਡੈਫੀਨੇਟਲੀ ਆਪਾਂ ਇਹ ਸਵਾਲ ਜਿਹੜਾ ਉਹਨਾਂ ਨੂੰ ਪੁੱਛਾਂਗੇ। ਸੋ ਸ਼ਨੀਚਰਵਾਰ ਨੂੰ 9 ਤੋਂ 10:30 ਵਜੇ ਤੱਕ ਇਮੀਗ੍ਰੇਸ਼ਨ ਦਾ ਉਹ ਜਿਹੜਾ ਵਿਸ਼ੇਸ਼ ਪ੍ਰੋਗਰਾਮ ਆ ਉਹ ਹੁੰਦਾ ਆ ਅਟਰਨੀ ਜੇ ਟੇਰਕਿਆਣਾ ਹੋਣਾ ਦੇ ਨਾਲ। ਤੁਸੀਂ ਜ਼ਰੂਰ ਜਿਹੜਾ ਉਸ ਨੂੰ ਉਦੋਂ ਸੁਣਿਓ। ਥੈਂਕ ਯੂ ਕਾਲ ਦੇ ਲਈ ਤੁਹਾਡੀ ਪਾਲ ਜੀ, ਬਹੁਤ ਬਹੁਤ ਮਿਹਰਬਾਨੀ। ਅਤੇ ਤੁਹਾਨੂੰ ਜ਼ਰੂਰ ਜਿਹੜਾ ਉਸ ਦੇ ਬਾਰੇ ਦੱਸਾਂਗੇ। ਜੀ ਰਮਨ ਜੀ। ਜੀ ਬਿਲਕੁਲ ਜੀ, ਇਹ ਜਿਹੜੀ ਡਰਾਈਵਰ ਸ਼ਾਰਟੇਜ, ਦੇਖੋ ਰਾਜਕਰਨ, ਜਿਹੜੀ ਡਰਾਈਵਰ ਸ਼ਾਰਟੇਜ ਹੈ ਨਾ, ਇੱਕ ਸਮਝਣ ਦੀ ਗੱਲ ਹੈਗੀ ਆ, ਕਿਉਂਕਿ ਜਿਹੜੇ ਫੈਕਟਸ ਹੈਗੇ ਆ ਉਹ ਇਹ ਹੈਗੇ ਆ ਕਿ ਜਿਹੜੇ ਡਰਾਈਵਰਸ ਹੈਗੇ ਆ, ਬਹੁਤ ਜਿਹੜੇ ਡਰਾਈਵਰਸ ਆ, ਖਾਸ ਕਰਕੇ ਸਾਡੀ ਆਪਣੀ ਕਮਿਊਨਿਟੀ ਦੀ ਜੇ ਗੱਲ ਕਰ ਲਈਏ, ਤੇ ਬਹੁਤ ਡਰਾਈਵਰਸ ਜਿਹੜੇ ਆ ਉਹ ਕੁਇਕਲੀ ਡਰਾਈਵਰਸ ਓਨਰ ਆਪਰੇਟਰ ਬਣ ਜਾਂਦੇ ਆ, ਤੇ ਓਨਰ ਆਪਰੇਟਰ ਬਣਨ ਦੇ ਨਾਲ ਉਹ ਆਪਣਾ ਟਰੱਕ ਲੈਂਦੇ ਆ, ਤੇ ਉਹ ਜਿਹੜਾ ਟਰੱਕ ਚਲਾਉਂਦੇ ਹੁੰਦੇ ਆ ਉਹ ਖੜ ਜਾਂਦਾ ਆ। ਸੋ ਡਰਾਈਵਰ ਸ਼ਾਰਟੇਜ ਜਿਹੜੀ ਹੈਗੀ ਆ, ਉਹ ਫਰੇਟ ਮੂਵ ਹੋ ਰਿਹਾ ਇਸ ਵੇਲੇ,
ਠੀਕ ਹੈ ਨਾ। ਫਰੇਟ ਦੇ ਵਿੱਚ ਕੋਈ ਇਹ ਨਹੀਂ ਆ ਰਹੀ ਵੀ ਫਰੇਟ ਜੇ ਹੈਗਾ ਤਾਂ ਫਰੇਟ ਮੂਵ ਨਹੀਂ ਹੋ ਰਿਹਾ, ਫਰੇਟ ਪਿਆ ਆ, ਫਰੇਟ ਬੈਕਲੌਗ ਹੈਗਾ, ਪ੍ਰੋਡਿਊਸ ਹੈਗਾ ਆ, ਹੋਰ ਵੀ ਹੈਗਾ, ਐਵਰੀਥਿੰਗ ਇਜ਼ ਮੂਵਿੰਗ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ, ਠੀਕ ਹੈ ਨਾ। ਸੋ ਜੇ ਕੋਈ ਇੱਦਾਂ ਦੀ ਅਰਜੈਂਸੀ ਇੱਦਾਂ ਦੀ ਹੋ ਜਾਵੇ ਤਾਂ ਡੈਫੀਨੇਟਲੀ ਜਿਹੜਾ ਫਰੇਟ ਆ ਉਹ ਸਟਾਲ ਹੋਵੇ ਤਾਂ ਗਵਰਨਮੈਂਟ ਜਿਹੜੀ ਆ ਉਹ ਐਕਟ ਕਰਨ ਲੱਗ ਜਾਂਦੀ ਆ। ਉਹਦਾ ਜਿਹੜਾ ਕੰਮ ਹੈ ਉਸੇ ਵੇਲੇ ਤੁਹਾਨੂੰ ਦਿਖਣ ਲੱਗ ਜਾਂਦਾ ਵੀ ਉਹ ਐਕਟ ਕਰ ਰਹੇ ਆ। ਇਸ ਵੇਲੇ ਜਿਹੜੀ ਗਵਰਨਮੈਂਟ ਹੈਗੀ ਆ, ਜਿਹੜੀ ਡਿਪਾਰਟਮੈਂਟ ਆਫ ਲੇਬਰ ਹੈਗਾ, ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਹੈਗਾ, ਉਹਨਾਂ ਦੇ ਨਾਲ ਅਸੀਂ ਕਲੋਜ਼ਲੀ ਜਿਹੜਾ ਇਹ ਕੰਮ ਕਰਦੇ ਪਏ ਹਾਂ। ਇਹਦੇ 'ਤੇ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਨੇ ਸਪੈਸੀਫਿਕਲੀ ਜਿਹੜਾ ਇਹਨਾਂ ਨੂੰ ਇੰਸਟਰਕਟ ਕੀਤਾ ਹੈਗਾ ਕਿ ਆਪਸ਼ਨਸ ਲੱਭੀਆਂ ਜਾਣ, ਕਿਉਂਕਿ ਡਰਾਈਵਰ ਸ਼ੋਰਟੇਜ ਨਾਲੋਂ ਡਰਾਈਵਰ ਰਿਟੈਂਸ਼ਨ ਦੀ ਪ੍ਰੋਬਲਮ ਬਹੁਤ ਜ਼ਿਆਦਾ ਆ। ਡਰਾਈਵਰ ਸ਼ੋਰਟੇਜ ਦੀ ਪ੍ਰੋਬਲਮ ਓਡੀ ਵੱਡੀ ਨਹੀਂ ਹੈਗੀ ਜਿੰਨੀ ਡਰਾਈਵਰ ਰਿਟੈਂਸ਼ਨ ਦੀ ਹੈ। ਡਰਾਈਵਰ ਰਿਟੈਂਸ਼ਨ ਦੀ ਪ੍ਰੋਬਲਮ ਜਿਹੜੀ ਆ ਉਹ ਇਹੋ ਹੀ ਆ ਕਿ ਤੁਸੀਂ ਜਦੋਂ ਤੁਸੀਂ ਕੰਮ ਕਰਦੇ ਹੈਗੇ ਆ ਜਾਂ ਉਹਦੇ 'ਤੇ ਕੰਪਨੀ 'ਤੇ ਕੰਮ ਕਰਦੇ ਹਾਂ, ਸੋ ਅਸੀਂ ਕੰਪਨੀਜ਼ ਨੂੰ ਇੱਕ ਦੂਜੇ ਨੂੰ ਖਿੱਚਣ ਦੇ ਲਈ ਅਸੀਂ ਕੰਪਨੀਆਂ ਨੂੰ ਦੇਖੋ ਬਹੁਤ ਚੀਜ਼ਾਂ ਜਿਹੜੀਆਂ ਨਾ ਸਾਨੂੰ ਕੰਪਨੀ ਵਾਲਿਆਂ ਨੂੰ ਵੀ ਸੋਚਣੀਆਂ ਪੈਣੀਆਂ ਆ ਕਿ ਜਿਹਦੇ ਵਿੱਚ ਡਰਾਈਵਰ ਨੂੰ ਪ੍ਰੋਮਿਸ ਕੀਤਾ ਗਿਆ ਜਿਹੜੀ ਚੀਜ਼ ਹੁੰਦੀ ਉਹ ਨਹੀਂ ਮਿਲਦੀ, ਡਰਾਈਵਰ ਨੂੰ ਡਿਟੈਂਸ਼ਨ ਆਵਰਸ ਨਹੀਂ ਮਿਲਦੇ, ਡਰਾਈਵਰ ਨੂੰ ਖੱਜਲ ਖੁਆਰੀ ਹੁੰਦੀ ਆ ਅਤੇ ਡਰਾਈਵਰ ਉਸ ਕੰਪਨੀ 'ਚੋਂ ਕੰਮ ਛੱਡ ਕੇ ਦੂਜੀ 'ਚ ਚਲਾ ਜਾਂਦਾ, ਉੱਥੇ ਜਾਂਦਾ ਆ, ਉੱਥੇ ਫਿਰ ਉਹਨੂੰ ਇਹੋ ਹੀ ਚੀਜ਼ਾਂ ਮਿਲਦੀਆਂ, ਫਿਰ ਉਹ ਅਗਲੀ ਚਲਾ ਜਾਂਦਾ ਆ। ਸੋ ਟਰਨ ਰੇਟ ਇੰਨਾ ਜ਼ਿਆਦਾ ਆ, ਜੀ ਸੋ ਟਰਨ ਰੇਟ ਜਿਹੜਾ ਇੰਨਾ ਜ਼ਿਆਦਾ ਆ ਉਹਦੇ ਕਰਕੇ ਵੀ ਤੁਹਾਡੀ ਜਿਹੜੀ ਡਰਾਈਵਰ ਸ਼ੋਰਟੇਜ ਫੀਲਿੰਗ ਹੋਣੀ ਸ਼ੁਰੂ ਹੋ ਜਾਂਦੀ ਆ। ਸੋ ਇਹ ਜਿਹੜੀ ਆਪਣੀ ਰਾਊਂਡ ਟੇਬਲ ਹੋਈ ਸੀ ਉਹਦੇ ਵਿੱਚ ਇਹ ਡਿਸਕਸ਼ਨ ਮੇਜਰ ਹੋਈ ਸੀਗੀ ਕਿ ਡਰਾਈਵਰ ਰਿਟੈਂਸ਼ਨ ਕਰਨ ਦੇ ਲਈ ਕੰਪਨੀਆਂ ਨੂੰ ਕੀ ਕੀ ਚੀਜ਼ਾਂ ਕਰਨੀਆਂ ਚਾਹੀਦੀਆਂ। ਸੋ ਇਹ ਜਿਹੜੀ ਡਰਾਈਵਰ ਸ਼ੋਰਟੇਜ ਹੈ ਨਾ, ਹੁਣ ਬਹੁਤ ਕੰਪਨੀਆਂ ਐਸੀਆਂ ਮੇਰੀ ਮਤਲਬ ਕਿ ਕਲੋਜ਼ ਸਰਕਲ ਦੇ ਵਿੱਚ ਮੇਰੇ ਐਸੀਆਂ ਕੰਪਨੀਆਂ ਹੈਗੀਆਂ ਜਿਹਨਾਂ ਨੂੰ ਡਰਾਈਵਰ ਸ਼ੋਰਟੇਜ ਬਿਲਕੁਲ ਨਹੀਂ ਹੈਗੀ। ਵਾਈ? ਬਿਕੋਜ਼ ਉਹ ਆਪਣੇ ਡਰਾਈਵਰ ਦਾ ਪੂਰਾ ਧਿਆਨ ਰੱਖਦੇ ਆ, ਆਪਣੇ ਡਰਾਈਵਰਸ ਨੂੰ ਪੂਰਾ ਪ੍ਰੋਪਰ ਢੰਗ ਦੇ ਨਾਲ ਉਹਨਾਂ ਨੂੰ ਹਰ ਚੀਜ਼ ਜਿਹੜੀ ਆ ਜੋ ਕਹਿੰਦੇ ਆ, ਮਤਲਬ ਜੋ ਉਹਨਾਂ ਨੇ ਵਾਅਦਾ ਕੀਤੇ ਉਹ ਵਾਅਦਾ ਪੂਰਾ ਕਰਦੇ ਆ ਡਰਾਈਵਰ ਦੇ ਨਾਲ, ਬੇਸਿਕਲੀ ਜਿਹੜੀ ਇਹ ਗੱਲ ਆ। ਬਿਲਕੁਲ ਅਸੀਂ ਇਹੋ ਹੀ ਗੱਲਾਂ ਕਹਿੰਦੇ ਆਪਣੀ ਕੰਪਨੀ ਨੂੰ ਕਿ ਜਦੋਂ ਤੁਸੀਂ ਡਰਾਈਵਰ ਹਾਇਰ ਕਰਦੇ ਆ, ਪ੍ਰੋਬਲਮ ਇਹ ਆਉਂਦੀ ਆ ਕਿ ਡਰਾਈਵਰ ਹਾਇਰ ਕੀਤਾ ਜਾਂਦਾ ਉਹਨੂੰ ਮੂੰਹ ਜ਼ਬਾਨੀ ਕਈ ਗੱਲਾਂ ਕਹੀਆਂ ਜਾਂਦੀਆਂ ਕਰਨ ਨੂੰ, ਕਿਉਂਕਿ ਜਦੋਂ ਸਾਨੂੰ ਲੋੜ ਹੁੰਦੀ ਆ ਉਦੋਂ ਅਸੀਂ ਆਪਣੀ ਹੱਦ ਨਾਲੋਂ ਵੱਧ ਵਾਅਦੇ ਕਰ ਦਿੰਦੇ ਉਹਨਾਂ ਨਾਲ ਵੀ ਆਹ ਵੀ ਕਰਾਂਗੇ, ਆਹ ਵੀ ਕਰਾਂਗੇ, ਆਹ ਵੀ ਕਰਾਂਗੇ, ਆਹ ਵੀ ਕਰਾਂਗੇ। ਜੀ ਜੀ। ਅਮਰੀਕ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਆਪਣਾ ਇੱਕ ਵੀਰ ਜੀ ਨੇ ਕੁਐਸਚਨ ਕੀਤਾ ਸੀਗਾ ਕੈਨੇਡੀਅਨ ਸੀਗੇ, ਅਤੇ ਉਹਦਾ ਇੱਦਾਂ ਹੈਗਾ US ਕੰਪਨੀਜ਼ ਵੀ ਹੈਗੀਆਂ ਜਿਹੜੀਆਂ ਕੈਨੇਡਾ ਦੇ ਵਿੱਚ ਆਪਰੇਟ ਕਰਦੀਆਂ, ਕੈਨੇਡੀਅਨ ਡਰਾਈਵਰ ਵੀ ਹਾਇਰ ਕਰਦੀਆਂ ਹੈਗੀਆਂ, ਪਰ ਜਿਹੜਾ ਲੋਡ ਹੈਗਾ ਉਹ ਇਮੀਗ੍ਰੈਂਟ ਸਟੇਟਸ ਦੇ ਹਿਸਾਬ ਨਾਲ ਮੂਵ ਹੁੰਦਾ। ਜੇ ਕੈਨੇਡੀਅਨ ਡਰਾਈਵਰ ਆ ਤਾਂ ਉਹਦਾ ਲੋਡ US ਤੋਂ ਚੱਕ ਕੇ ਕੈਨੇਡਾ 'ਚ ਲਿਥੂਗਾ। ਇਟ ਡਜ਼ਨਟ ਮੈਟਰ ਕਿ ਉਹ ਕੈਨੇਡੀਅਨ ਕੰਪਨੀ ਆਪਰੇਟ ਕਰ ਰਹੀ ਹੈ ਜਾਂ US ਕੰਪਨੀ ਦਾ ਟਰੱਕ ਹੈਗਾ। ਅਤੇ ਦੂਜੀ ਗੱਲ ਇਹ ਹੈਗੀ ਹੈ ਕਿ ਜਦ ਤੁਸੀਂ ਆਪਣਾ ਭਾਜੀ ਹੁਣਾਂ ਨਾਲ ਗੱਲ ਕਰੋਗੇ ਸ਼ਨੀਵਾਰ ਨੂੰ, ਤਾਂ ਇੱਕ ਵਾਰ ਮੈਨੂੰ ਪਿਛਲੇ ਪ੍ਰੋਗਰਾਮਾਂ 'ਚ ਚੇਤੇ ਆ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ $3 ਲੱਖ ਦੀ ਇਨਵੈਸਟਮੈਂਟ ਦੇ ਨਾਲ ਬੰਦਾ ਐਂਟਰ ਕਰ ਸਕਦਾ ਆ, ਅਤੇ ਕੁਛ ਜਿੱਦਾਂ E2 ਵੀਜ਼ਾ ਵਗੈਰਾ। ਜੀ ਜੀ ਹਾਂ, ਅਤੇ ਉਹਦੇ ਉੱਤੇ ਨਾ ਇੱਕ ਡਿਟੇਲਡ ਟੌਪਿਕ ਲੈ ਕੇ ਆਓ ਤਾਂ ਕਿ ਹੋਰ ਜ਼ਿਆਦਾ ਇਨਫੋਰਮੇਸ਼ਨ ਮਿਲ ਸਕੇ। ਜੀ ਬਿਲਕੁਲ। ਉਹ ਇੱਕ ਵਾਰੀ ਆਪਾਂ ਪੂਰਾ ਸ਼ੋਅ ਜਿਹੜਾ ਉਸ ਦੇ ਉੱਤੇ ਉੱਦਾਂ ਕੀਤਾ ਹੈਗਾ, ਪੁਰਾਣੇ ਸ਼ੋਅਜ਼ ਦੇ ਵਿੱਚ ਜਾ ਕੇ ਸਾਰੇ ਜਣੇ ਸੁਣ ਸਕਦੇ ਆ। ਸੋ ਇਸ ਚੀਜ਼ ਦਾ ਚਲੋ ਥੈਂਕ ਯੂ ਇਸ ਚੀਜ਼ ਦਾ ਦੱਸਣ ਦੇ ਲਈ ਵੀ ਹੁਣ ਇਹ ਤਾਂ ਆਪਾਂ ਨੂੰ ਨਹੀਂ ਪਤਾ ਸੀਗਾ ਵੀ ਜਿਹੜਾ ਇਮੀਗਰੈਂਟ ਨੇ ਚੱਕਿਆ ਆ ਲੋਡ ਉਹ ਇੱਕ ਮੁਲਕ ਤੋਂ ਦੂਜੇ ਥਾਂ ਦੇ ਉੱਤੇ ਜਾ ਕੇ ਹੀ ਲੱਥਣਾ, ਵਿਚਾਲੇ ਜਿਹੜਾ ਉਹ ਨਹੀਂ ਲੱਥਣਾ। ਸੋ ਉਹਦੇ ਉੱਤੇ ਤਾਂ ਮੈਨੂੰ ਤਾਂ ਨਹੀਂ ਪਤਾ ਹੈਗਾ ਇਸ ਚੀਜ਼ ਦੇ ਉੱਤੇ। ਰਾਜਕਰਨ ਉਹ ਜਿਹੜਾ ਨਾ ਜਿਹੜੀ ਕੈਨੇਡੀਅਨ ਕੰਪਨੀ ਹੈਗੀ ਆ ਉਹ ਕੈਨੇਡਾ ਤੋਂ ਲੋਡ ਲੈ ਕੇ US 'ਚ ਆ ਸਕਦੀ ਆ, US 'ਚੋਂ ਲੋਡ ਚੱਕ ਕੇ ਵਾਪਸ ਕੈਨੇਡਾ ਜਾ ਸਕਦੀ ਆ, ਲੇਕਿਨ ਵਿਦਨ US ਜਿਹੜਾ ਆ ਉਹ ਲੋਡ ਨਹੀਂ ਕਰ ਸਕਦੇ, ਉਹ ਪਿਕਅਪ ਡਿਲੀਵਰ ਨਹੀਂ ਕਰ ਸਕਦੇ। ਸੋ ਇਹ ਡੈਫੀਨੇਟਲੀ ਹੈਗਾ, ਰੂਲ ਹੈਗਾ ਕਿ ਕਈ ਕੰਪਨੀਆਂ ਹੈਗੀਆਂ ਕਰਦੀਆਂ ਹੈਗੀਆਂ ਪਰ ਦੈਟ ਇਜ਼ ਨਾਟ ਲੀਗਲ। ਸੋ ਕੈਨੇਡੀਅਨ ਕੰਪਨੀ ਜਿੱਦਾਂ ਇੱਦਾਂ ਮੈਕਸੀਕੋ ਵਾਲੇ ਵੀ ਆ ਉਹ ਲੋਡ ਚੱਕ ਕੇ ਲਿਆ ਸਕਦੇ ਆ, ਇੱਧਰ ਜਿਹੜੀਆਂ ਆਥੋਰਾਈਜ਼ ਹੈਗੀਆਂ ਕੰਪਨੀਆਂ ਉਹ ਲਾ ਸਕਦੇ ਆ, ਇੱਥੋਂ ਚੱਕ ਕੇ ਵਾਪਸ ਮੈਕਸੀਕੋ ਜਾ ਸਕਦੇ ਆ, ਵਿਦਨ US ਨਹੀਂ ਕੰਮ ਕਰ ਸਕਦੇ। ਠੀਕ ਹੈ ਅਤੇ ਚਲੋ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੈਗਾ ਆ।
ਬਾਕੀ ਜਿਹੜਾ ਡਰਾਈਵਰ ਫਰਾਡ ਕੰਪਨੀਆਂ ਵਾਲੇ ਆ ਉਹ ਡਰਾਈਵਰ ਫਰਾਡ ਤੋਂ ਬਚ ਕੇ ਰਹੋ, ਅਤੇ ਜਿਹੜੇ ਡਰਾਈਵਰ ਆ ਭਾਈ ਜਿਹੜਾ ਗੱਡੀ ਨੂੰ ਟਰੱਕ ਨੂੰ ਜਿਹੜਾ ਉਹ ਫੋਨ ਯੂਜ਼ ਕਰਦੇ ਹੋਏ ਚਲਾਉਣ ਤੋਂ ਉੱਤੋਂ ਜਿਹੜਾ ਤੁਸੀਂ ਗਰੇਜ ਕਰੋ, ਬਚ ਕੇ ਜਿਹੜਾ ਉਹ ਰਹੋ। ਆਪ ਵੀ ਜਿਹੜਾ ਆਪਣੀ ਜ਼ਿੰਦਗੀ ਨੂੰ ਨੁਕਸਾਨ 'ਚ ਪਾਓਗੇ ਅਤੇ ਕਿਸੇ ਹੋਰ ਨੂੰ ਵੀ ਜਿਹੜਾ ਉਹ ਤੁਸੀਂ ਉਸ ਨੂੰ ਮੌਤ ਦੇ ਘਾਟ ਉਤਾਰ ਸਕਦੇ ਆ ਭਾਈ। ਬਚ ਕੇ ਜਿਹੜੇ ਚੀਜ਼ ਤੋਂ ਜਿਹੜਾ ਉਹ ਤੁਸੀਂ ਰਹੋ। ਇਹ ਡਰਾਈਵਰ ਨਹੀਂ ਹਾਂ ਇਹਦੇ ਨਾਲ ਰਾਜਕਰਨ ਇਸ ਤੋਂ ਪਹਿਲਾਂ ਆਪਾਂ ਫਿਨਿਸ਼ ਕਰੀਏ। ਜਿਹੜਾ ਬ੍ਰੋਕਰ ਫਰਾਡ ਹੈਗਾ ਉਹ ਫਿਰ ਚਰਮ ਸੀਮਾ ਤੇ ਹੈਗਾ ਇਸ ਵੇਲੇ। ਤੁਹਾਨੂੰ ਟੌਪ ਦੀਆਂ ਕੰਪਨੀਆਂ ਦੀ ਲੋਡ ਕਨਫਰਮੇਸ਼ਨ ਆਉਂਦੀ ਆ, ਕਾਪੀ ਕੀਤੀ, ਐਡੀਟਡ ਕੀਤੀ, ਠੀਕ ਆ, ਵਧੀਆ ਤੋਂ ਵਧੀਆ ਕੰਪਨੀ, ਚਾਹੇ ਟੀਕਲ ਹੋਵੇ, ਚਾਹੇ CH ਰੋਬਿਨਸਨ, ਕੋਈ ਵੀ ਆ, ਤੁਹਾਨੂੰ ਉਹ ਕੰਪਨੀਆਂ ਦੀ ਲੋਡ ਕਨਫਰਮੇਸ਼ਨ ਆਉਂਦੀ ਆ। ਉਹ ਲੋਡ ਕਨਫਰਮੇਸ਼ਨ ਕਈ ਬੰਦੇ ਦੇਖ ਕੇ ਉਹਨੂੰ ਇਨਵੈਸਟੀਗੇਟ ਕਰਨ ਦੀ ਜ਼ਰੂਰਤ ਨਹੀਂ ਸਮਝਦੇ, ਠੀਕ ਹੈ ਨਾ। ਜੇ ਤੁਹਾਨੂੰ ਲੋਡ ਦੇ ਵਿੱਚ ਐਕਸੈਸਿਵ ਪੈਸੇ ਮਿਲੇ ਆ ਜਾਂ ਲੋਡ ਦੇ ਵਿੱਚ ਤੁਹਾਨੂੰ ਜ਼ਰੂਰਤ ਨਾਲੋਂ ਜ਼ਿਆਦਾ ਪੈਸੇ ਮਿਲੇ ਆ, ਚਾਹੇ ਉਹ ਜਿੱਡੀ ਵੱਡੀ ਮਰਜ਼ੀ ਕੰਪਨੀ ਦਾ ਲੋਡ ਹੈਗਾ, ਉਹਨੂੰ ਪਲੀਜ਼ ਕਾਲ ਕਰਕੇ ਉਹਨੂੰ ਇਨਵੈਸਟੀਗੇਟ ਕਰੋ। ਇਸ ਤੋਂ ਪਹਿਲਾਂ ਲੋਡ ਚੁੱਕ ਕੇ ਕਰਨ ਦੇ ਤੋਂ ਪਹਿਲਾਂ ਉਹਨੂੰ ਇਨਵੈਸਟੀਗੇਟ ਕਰੋ ਲੋਡ ਨੂੰ, ਤਾਂ ਹੀ ਲੋਡ ਕਰੋ। ਤੁਹਾਡੀ 10 ਮਿੰਟ ਦੀ, 15 ਮਿੰਟ ਦੀ, 20 ਮਿੰਟ ਦੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਤੁਹਾਨੂੰ ਹਜ਼ਾਰਾਂ ਡਾਲਰ ਜਿਹੜੇ ਆ ਨੁਕਸਾਨ ਹੋਣ ਤੋਂ ਬਚਾ ਸਕਦੀ ਆ। ਜੀ, ਅਤੇ ਥੈਂਕ ਯੂ ਰਮਨ ਜੀ, ਮਿਹਰਬਾਨੀ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਦੱਸੋ, ਅਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਉਦੋਂ ਤੱਕ ਲਈ ਇਜਾਜ਼ਤ ਦਿਓ ਮੈਨੂੰ, ਰਾਜਕਰਨਵੀਰ ਸਿੰਘ ਨੂੰ, ਅਤੇ ਮਿਲਦੇ ਹਾਂ ਜੀ ਅਗਲੀ ਵਾਰ। ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ।